The defendant Nikhil Gupta conspired from India to assassinate right here in New York City a US citizen of Indian origin who has publicly advocated for the establishment of a sovereign state for Sikhs, an ethno-religious minority group in India. We will not tolerate efforts to assassinate US citizens on US soil and stand ready to investigate, thwart and prosecute anyone who seeks to harm and silence Americans here or abroad. ਸਾਡੇ ਮੁਲਕ 'ਚ ਸਿਆਸੀ ਹਿੰਸਾ ਦੀ ਕੋਈ ਥਾਂ ਨਹੀਂ ਹੈ. As co-chair of American Sikh Congressional Caucus, I am proud to stand with our Sikh community against transnational repression. ਉਹ ਇੰਡੀਅਨ ਹੈਂਡਲਰ ਜਿਹੜਾ ਉੱਥੇ ਦਿੱਲੀ 'ਚ ਬੈਠਾ ਹੈ, ਉਹ ਇਹਨੂੰ ਨਿਖਿਲ ਗੁਪਤਾ ਨੂੰ ਕਹਿ ਰਿਹਾ ਕਿ ਮੇਰੀ ਡਾਇਰੈਕਟਰ ਜਨਰਲ ਪੁਲਿਸ ਗੁਜਰਾਤ ਨਾਲ ਗੱਲ ਹੋ ਗਈ ਹੈ, ਜਿਹੜਾ ਤੇਰੇ ਖਿਲਾਫ ਕੇਸ ਹੈ ਉਹ ਵਿਦਡਰਾ ਅਸੀਂ ਕਰ ਰਹੇ ਔਰ ਤੂੰ ਹੁਣ ਜਿਹੜਾ ਹੈ ਉਹ ਪੂਰਾ ਆਪਣਾ ਨਿਭਾ ਜੋ ਤੈਨੂੰ ਜਿਹੜੀ ਇਹ ਟਾਸਕ ਦਿੱਤੀ ਗਈ ਆ. ਨਿਖਿਲ ਗੁਪਤਾ ਨੂੰ ਇਹ ਟਾਸਕ ਦਿੱਤੀ ਜਾਂਦੀ ਹੈ ਉਹਦੇ ਹੈਂਡਲਰ ਵੱਲੋਂ ਕਿ ਭਾਈ ਉਸ ਨੇ ਜਿਹੜਾ ਹੈ ਉਹ ਗੁਰਪਤਵੰਤ ਸਿੰਘ ਪੰਨੂ ਦਾ ਮਰਡਰ ਕਰਵਾਉਣਾ. ਨਿਖਿਲ ਗੁਪਤਾ ਨਿਊਯਾਰਕ ਦੇ ਵਿੱਚ ਜਿਨ੍ਹਾਂ ਦੇ ਨਾਲ ਉਹ ਸਮਝਦਾ ਕਿ ਵੀ ਉਹ ਇੱਕ ਕਿਸੇ ਗੈਂਗ ਦੇ ਨਾਲ ਗੱਲਬਾਤ ਕਰ ਰਿਹਾ ਜਿਨ੍ਹਾਂ ਦੇ ਨਾਲ ਸੌਦਾ ਜਿਹੜਾ ਹੈ ਉਹ $1 ਲੱਖ ਦੇ ਵਿੱਚ ਹੁੰਦਾ ਹੈ. ਇਹ ਨਿਖਿਲ ਗੁਪਤਾ ਆਪਣੇ ਇੱਥੋਂ ਦੇ ਹੈਂਡਲਰ ਦੇ ਨਾਲ ਗੱਲ ਕਰ ਰਿਹਾ ਤੇ ਉਹ ਇੱਕ ਕਾਨਫਰੰਸ ਰੂਮ 'ਚ ਬੈਠਾ ਹੈ. 3-4 ਹੋਰ ਜਿਹੜੇ ਨੇ ਬੜੇ ਉਹ ਬਿਜ਼ਨਸ ਸੂਟਸ ਦੇ ਵਿੱਚ ਬੈਠੇ ਨੇ ਤੇ ਉਹਨਾਂ ਵੱਲੋਂ ਕੈਮਰਾ ਘੁਮਾ ਕੇ ਫਿਰ ਆਪਣੇ ਵੱਲ ਕਰਦਾ ਕਿ ਵੀ ਅਸੀਂ ਸਾਰੇ ਤੁਹਾਡੇ ਕੰਮ ਦੇ ਇੰਤਜ਼ਾਰ 'ਚ ਹੈ ਕਿ ਵੀ ਇਹਨੂੰ ਫਿਨਿਸ਼ ਕਰੋ. ਜਿੱਦਾਂ ਉਹਦਾ ਮਰਡਰ ਹੁੰਦਾ ਹੈ ਹਰਦੀਪ ਸਿੰਘ ਨਿੱਜਰ ਦਾ, ਉਸ ਦੀ ਲੁਟਕੀ ਬਾਡੀ ਦੀ ਫੋਟੋ ਕਾਰ 'ਚ ਉਹਨੂੰ ਉਹ ਭੇਜ ਕੇ ਕਹਿੰਦਾ ਵੀ ਇਹ ਕੰਮ ਅਸੀਂ ਕਰ ਦਿੱਤਾ ਵੀ ਸਾਡੇ ਔਰ ਪਰ ਅਸੀਂ ਬਹੁਤ ਸਾਰੇ ਟਾਰਗੇਟ ਨੇ ਜਿਹੜੇ ਅਸੀਂ ਫੁੰਡਣੇ ਨੇ. 3 ਤਾਂ ਇਮੀਡੀਏਟਲੀ ਕੈਨੇਡਾ 'ਚ ਨੇ ਔਰ ਅਮਰੀਕਾ ਜਿਸ ਤੋਂ ਬਾਅਦ ਕੈਲੀਫੋਰਨੀਆ ਦਾ ਹੈ ਔਰ ਤੁਹਾਨੂੰ ਅਸੀਂ ਹਰ ਮਹੀਨੇ ਬਿਜ਼ਨਸ ਦੇਵਾਂਗੇ ਬਟ ਹੁਣ ਫਿਨਿਸ਼ ਦਾ ਜੌਬ. ਨਿਖਿਲ ਗੁਪਤਾ ਨੇ ਜਿਹੜਾ ਗੈਂਗਸਟਰ ਹਾਇਰ ਕੀਤਾ ਇੱਥੇ ਜਿਨ੍ਹਾਂ ਨੇ ਇਹ ਜਿਹੜਾ ਕਰਤੂਤ ਕਰਨੀ ਸੀ ਉਹ ਅਸਲ 'ਚ FBI ਦਾ ਹੀ ਕਵਰ ਏਜੰਟ ਸੀ. ਉਹ ਗੱਲਬਾਤ FBI ਨਾਲ ਉਹੀ ਗੈਂਗਸਟਰ ਬਣ ਕੇ ਸੌਦਾ 1 ਲੱਖ ਦਾ ਹੋਇਆ. 18 ਜੂਨ ਤੋਂ ਮੋਦੀ ਦਾ ਦੌਰਾ ਸ਼ੁਰੂ ਹੋਣਾ ਸੀ ਔਰ ਇੰਡੀਅਨ ਆਫੀਸ਼ੀਅਲ ਜਿਹੜੇ ਨੇ ਉਹ 8 ਜੂਨ ਤੋਂ 10, 12, 15 ਜੂਨ ਤੱਕ ਵਰਕਆਊਟ ਕਰ ਰਹੇ ਸੀ ਕਿ ਗੱਲ ਉਹਨਾਂ ਨੇ ਕਿਹਾ ਜੀ ਜਦੋਂ ਅਮਰੀਕਾ ਦੇ ਵਿੱਚ ਆਏ ਹੋਣਗੇ ਇੰਡੀਅਨ ਆਫੀਸ਼ੀਅਲ ਉਹਦੇ ਦੌਰੇ ਨੂੰ ਤਾਂ ਉਦੋਂ ਨਾ ਇਹ ਕੀਤਾ ਜਾਏ ਕਿਉਂਕਿ ਉਹਦੇ 'ਚ ਲਿਖਿਆ ਹੋਇਆ ਕਿ ਗੁਰਪਤਵੰਤ ਪੋਪੂਲਰ ਹੈ ਲੋਕਾਂ ਦੇ ਵਿੱਚ ਵੀ, ਇਹ ਨਾ ਹੋਏ ਕਿ ਪੀਸਫੁਲ ਜਿਹੜੇ ਪ੍ਰੋਟੈਸਟ ਔਰ ਦੂਜੇ ਹੋਣ. ਉਹਨਾਂ ਨੇ ਕਿਹਾ ਵੀ ਉਹ 8-10 ਦਿਨ ਵੇਟ ਕਰ ਲਓ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ. ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ. ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ. ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः. ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ. ਜੀ ਡਾਕਟਰ ਸਾਹਿਬ ਅੱਜ 29 ਨਵੰਬਰ 2023 16 ਮੱਘਰ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਟਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ. ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ.
ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਰਵਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਹੁਣ ਤਾਂ ਵੈਸਟ ਵੀ ਸਾਡੇ ਪੱਖ ਦੀ ਗੱਲ ਤੇ ਸਹਿਮਤੀ ਪ੍ਰਗਟਾਉਂਦਾ ਨਜ਼ਰ ਆ ਰਿਹਾ ਹੈ। ਸਮਾਂ ਹੈ ਆਪਣੇ ਆਪ ਨੂੰ ਸੰਗਠਿਤ ਕਰਕੇ ਸਮੇਂ ਦੇ ਹਾਨੀ ਹੋਣ ਦੀ। ਸੋ ਸਾਰਾ ਘਟਨਾਕ੍ਰਮ ਸਾਡੇ ਲਈ ਕਈ ਹਾਂ ਪੱਖੀ ਇਸ਼ਾਰੇ ਕਰ ਰਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਰਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਦਹਿਸ਼ਤਗਰਦ ਸਟੇਟ ਭਾਰਤ ਅਖੀਰ ਦੁਨੀਆ ਦੀ ਕਚਹਿਰੀ ਵਿੱਚ ਨੰਗਾ ਹੋ ਹੀ ਗਿਆ ਹੈ ਔਰ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਵੱਲੋਂ ਨਿਊਯਾਰਕ ਦੀ ਅਦਾਲਤ ਵਿੱਚ ਇੱਕ 15 ਸਫ਼ਿਆਂ ਦੀ ਇੰਡਾਈਟਮੈਂਟ ਦਾਖਲ ਕੀਤੀ ਗਈ ਹੈ ਔਰ ਇਸ ਅਨੁਸਾਰ ਨਿਖਲ ਗੁਪਤਾ ਨਾਂ ਦੇ ਏਜੰਟ ਰਾਹੀਂ ਭਾਰਤੀ ਏਜੰਸੀਆਂ ਵੱਲੋਂ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਕਰਵਾਇਆ ਜਾਣਾ ਸੀ, ਪਰ ਨਿਖਲ ਗੁਪਤਾ FBI ਦੇ ਅੰਡਰ ਕਵਰ ਏਜੰਟਾਂ ਰਾਹੀਂ ਹੀ ਸੌਦੇਬਾਜ਼ੀ ਕਰ ਰਿਹਾ ਸੀ, ਜਿਸ ਅਨੁਸਾਰ $1 ਲੱਖ ਵਿੱਚ ਇਹ ਸੌਦਾ ਤੈਅ ਹੋਇਆ ਸੀ। ਇਸ ਇੰਡਾਈਟਮੈਂਟ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਵੀ ਭਾਰਤੀ ਏਜੰਟਾਂ ਵੱਲ ਹੀ ਕੀਤੇ ਜਾਣ ਵਾਲੇ ਜਿਹੜੇ ਇਸ਼ਾਰੇ ਮਿਲਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਅਹਿਮ ਇਸ਼ੂ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਰਵਿੰਦਰ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਨੇ ਜਿਹੜਾ ਨੁਕਤਾ ਵੀ ਉਠਾਇਆ ਅੱਜ ਇਕੱਲੇ ਸਿੱਖ ਜਗਤ ਦੇ ਵਿੱਚ ਹੀ ਨਹੀਂ, ਜੇ ਗਲੋਬਲ ਮੀਡੀਆ ਦੇ ਹਵਾਲੇ ਨਾਲ ਵੀ ਗੱਲ ਕਰੀਏ ਔਰ ਜਿਹਨੂੰ ਵੀ ਥੋੜ੍ਹਾ ਬਹੁਤ ਸਾਊਥ ਏਸ਼ੀਅਨ ਸਿਆਸਤ ਦੇ ਵਿੱਚ ਦਿਲਚਸਪੀ ਹੈ ਜਾਂ ਜਿਸ ਦੇ ਮਨ ਦੇ ਵਿੱਚ ਇੰਡੀਆ ਲੈਂਡ ਆਫ ਯੋਗਾ, ਗਾਂਧੀ, ਪੀਸ, ਜਮਹੂਰੀਅਤ, ਇਸ ਕਿਸਮ ਦੇ ਸਵਾਲ ਨੇ, ਉਸ ਦੇ ਆਈਬਰੋ ਜ਼ਰੂਰ ਅਪ ਹੋਏ ਨੇ ਜਾਂ ਉਸ ਨੇ ਜ਼ਰੂਰ ਇਸ ਨੂੰ ਦੇਖਿਆ ਕਿ ਕਿਵੇਂ ਭਾਰਤੀ ਦਹਿਸ਼ਤਗਰਦ ਸਟੇਟ, ਰੋਗ ਸਟੇਟ, ਜੀ, ਉਸ ਦਾ ਚਿਹਰਾ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਦੇ ਅਟਰਨੀਜ਼ ਨੇ ਜਿਵੇਂ 15 ਸਫ਼ਿਆਂ ਦੀ ਸੁਪਰਸੀਡਿੰਗ ਇੰਡਾਈਟਮੈਂਟ ਉਸ ਦੇ ਨਾਲ ਨੰਗਾ ਕੀਤਾ। ਸੋ ਇਸ ਪਾਸੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਵੀ ਵੈਸਟ ਦੇ ਇਸ਼ਾਰੇ ਪੋਜ਼ਿਟਿਵ ਨੇ ਔਰ ਇਹ ਹੁਣ ਪੀਰੀਅਡ ਹੈ ਜਦੋਂ ਕਿ ਸਿੱਖ ਕੇਸ ਇੰਟਰਨੈਸ਼ਨਲ ਮੰਚ ਦੇ ਉੱਤੇ ਇੱਕ ਪ੍ਰੋਮੀਨੈਂਸ ਦੇ ਨਾਲ ਉਸਨੇ ਆਪਣੀ ਥਾਂ ਬਣਾਈ ਹੈ ਕਿ ਅਸੀਂ ਚੰਗੀ ਵਿਉਂਤਬੰਦੀ ਦੇ ਨਾਲ, ਇਕੱਠ ਦੇ ਨਾਲ, ਇਕਸੁਰਤਾ ਦੇ ਨਾਲ ਔਰ ਛੋਟੇ-ਮੋਟੇ ਮਤਭੇਦਾਂ ਨੂੰ ਭੁਲਾ ਕੇ ਆਪਣੇ ਨਿਸ਼ਾਨੇ ਵੱਲ ਅੱਗੇ ਵਧੀਏ। ਵੀਰ ਰਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਇਸ ਤੋਂ ਪਹਿਲਾਂ ਕਿਉਂਕਿ ਅੱਜ ਇਹ ਬੜਾ ਅਹਿਮ ਇਸ਼ੂ ਹੈ, ਮੈਂ ਵੀ ਸਾਰਾ ਦਿਨ ਐਨਗ੍ਰੋਸਡ ਵੀ ਰਿਹਾ ਇਹਦੀਆਂ ਡੀਟੇਲਸ, ਖਾਸ ਤੌਰ ਤੇ ਇੰਡਾਈਟਮੈਂਟ ਦੀਆਂ ਦੇਖਣ 'ਚ ਬਹੁਤ ਸਾਰੀਆਂ ਕਾਲਾਂ ਵੀ ਸੀ। ਮੀਡੀਆ ਦੇ ਨਾਲ ਵੀ ਪਿਛਲੇ ਦਿਨਾਂ ਦਾ ਰਾਬਤਾ ਚੱਲ ਰਿਹਾ ਸੀ। ਐਕਚੁਅਲੀ ਵੀਕਐਂਡ ਤੋਂ ਵਾਸ਼ਿੰਗਟਨ ਪੋਸਟ ਜਿਹਨੇ ਫਾਈਨੈਂਸ਼ੀਅਲ ਟਾਈਮਸ ਤੋਂ ਬਾਅਦ ਲੀਡ ਸਟੋਰੀ ਕੀਤੀ ਸੀ ਕਿ ਕਿਵੇਂ ਅਮਰੀਕਾ ਨੇ ਦਬਾਅ ਬਣਾਇਆ ਹੋਇਆ ਇੰਡੀਆ ਦੇ ਉੱਤੇ ਇਸ ਕਿਲਿੰਗ ਪਲਾਟ ਦਾ, ਜੋ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਉਹਨਾਂ ਨੇ ਜੂਨ ਦੇ ਮਹੀਨੇ 'ਚ ਕਿਵੇਂ ਉਹ ਐਕਸਲਰੇਟ ਕਰ ਰਹੇ ਸੀ। ਔਰ ਅੱਜ ਵੈਸੇ ਤਾਂ ਵਾਸ਼ਿੰਗਟਨ ਪੋਸਟ ਨੇ ਪਹਿਲਾਂ ਸਟੋਰੀ ਉਹੀ ਦਿੱਤੀ ਜਿਹੜੀ ਅਮਰੀਕਨ ਪ੍ਰੈਸ਼ਰ ਦੀ ਸੀ ਇੰਡੀਆ ਦੇ ਉੱਤੇ ਔਰ ਉਹਨਾਂ ਨੇ ਜਿਨ੍ਹਾਂ ਨੂੰ ਅੱਡ-ਅੱਡ ਸੱਜਣਾ ਨੂੰ ਇਹ ਸਾਰੇ ਜਿਹੜੇ ਇਨਵੋਲਵ ਸੀ ਜਾਂ ਜਿਨ੍ਹਾਂ ਦੇ ਉੱਤੇ ਭਾਰਤੀ ਸਟੇਟ ਦਹਿਸ਼ਤਗਰਦੀ ਦਾ ਪ੍ਰਭਾਵ ਸੀ ਜੀ, ਉਹਨਾਂ ਨੂੰ ਇੰਟਰਵਿਊ ਕੀਤਾ ਹੋਇਆ ਸੀ। ਸੋ ਉਹਦੇ 'ਚ ਡਾਕਟਰ ਪ੍ਰਿਤਪਾਲ ਸਿੰਘ, ਮਨਿੰਦਰ ਸਿੰਘ ਕੈਨੇਡਾ ਤੋਂ, ਬੌਬੀ ਸਿੰਘ, ਵਰਲਡ ਸਿੱਖ ਆਰਗੇਨਾਈਜੇਸ਼ਨ, ਸਾਡੇ ਨਾਲ ਵੀ ਜਿਹੜਾ ਉਹਨਾਂ ਦਾ ਇੰਟਰਵਿਊ ਵਾਸ਼ਿੰਗਟਨ ਪੋਸਟ ਦੀ ਮੇਨ ਰਿਪੋਰਟਰ ਦਾ ਸੀ। ਸੋ ਉਹ ਉਹਨਾਂ ਨੇ ਕੋਟ ਵੀ ਦਿੱਤਾ, ਸਾਡਾ ਵੀ, ਬਾਕੀਆਂ ਦਾ ਵੀ। ਲੇਕਿਨ ਕੁਝ ਦੇਰ ਬਾਅਦ ਹੀ ਉਹਨਾਂ ਨੂੰ ਆਪਣੀ ਸਟੋਰੀ ਅਪਡੇਟ ਕਰਨੀ ਪਈ ਕਿਉਂਕਿ ਉਦੋਂ ਤੱਕ ਅਜੇ ਇਹ ਤਾਂ ਸੀ ਉਸ 'ਚ ਕਿ ਵੀ ਬਹੁਤ ਜਲਦੀ ਸੁਪਰਸੀਡਿੰਗ ਇੰਡਾਈਟਮੈਂਟ ਆ ਸਕਦੀ ਹੈ, ਪਰ ਉਹ ਇੰਡਾਈਟਮੈਂਟ ਆ ਗਈ। ਉਹ ਅਸੀਂ ਗੱਲ ਕਰਾਂਗੇ ਕਿ ਇਹ ਇੰਨੀ ਤੇਜ਼ੀ ਇਹ ਸਾਰੀ ਕਿਵੇਂ ਹੋਈ ਸਾਰੇ ਕੇਸ ਦੇ ਵਿੱਚ। ਔਰ ਇਸ ਲਈ ਫਿਰ ਉਹ ਜਿਹੜੀ ਮੇਨ ਸਟੋਰੀ ਸੀ ਵਾਸ਼ਿੰਗਟਨ ਪੋਸਟ ਦੀ ਉਹ ਤਾਂ ਪਿੱਛੇ ਚਲੀ ਗਈ
ਔਰ ਮੇਨ ਜਿਹੜਾ ਹੈ ਉਹ ਇਸ ਦੇ ਉੱਤੇ ਕਿ ਭਾਈ ਇੰਡਾਇਕਟਮੈਂਟ ਕੀ ਹੈ ਔਰ ਇੰਡੀਅਨ ਸਟੇਟ ਕਿਸ ਹੱਦ ਤੱਕ ਹੁਣ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਟਰਮ ਅੱਜ ਕੱਲ੍ਹ ਇਸਤੇਮਾਲ ਹੁੰਦੀ ਹੈ ਉਸ ਲਈ ਕੁਆਲੀਫਾਈ ਕਰਦਾ ਹੈ। ਜੀ ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਸਾਡੇ ਤੱਕ ਇਹ ਖਬਰ ਪਹੁੰਚੀ ਹੈ, ਸਰ ਹਰਚੰਦਜੀਤ ਸਿੰਘ ਧਾਮੀ ਹੋਰਾਂ ਨੇ ਸਾਨੂੰ ਉਹ ਫਲਾਇਰ ਵੀ ਭੇਜਿਆ। ਦਲ ਖਾਲਸਾ ਦੇ ਬਾਨੀਆਂ ਚੋਂ ਜਦੋਂ ਅਸੀਂ ਭਾਈ ਗਜਿੰਦਰ ਸਿੰਘ ਜੀ ਦੀ ਹਮੇਸ਼ਾ ਹੀ ਗੱਲ ਕਰਦੇ ਹਾਂ, ਉਹਨਾਂ ਦੀਆਂ ਨਜ਼ਮਾਂ ਵੀ ਸਾਂਝੀ ਕਰਦੇ ਹਾਂ, ਜੀ ਤੇ ਜੇ ਕੋਈ ਨਾ ਦਲ ਖਾਲਸਾ ਦੇ ਨਾਲ ਲਗਾਤਾਰਤਾ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ, ਜਿਨ੍ਹਾਂ ਦੀ ਮੀਡੀਆ ਸਕਿੱਲ, ਕਮਿਟਮੈਂਟ, ਡਿਟਰਮੀਨੇਸ਼ਨ ਜਿਹੜੀ ਹੈ ਉਹ ਉਸ ਦੀ ਤਾਰੀਫ ਜਿੰਨੀ ਕੀਤੀ ਜਾਏ ਥੋੜ੍ਹੀ ਹੈ, ਤੇ ਉਹ ਕੰਵਰਪਾਲ ਸਿੰਘ ਬਿੱਟੂ ਜੀ ਜਿਹੜੇ ਦਲ ਖਾਲਸਾ ਦੇ ਸੈਕਟਰੀ ਜਨਰਲ ਦੇ ਅਹੁਦੇ ਤੇ ਲੰਮਾ ਸਮਾਂ ਰਹੇ, ਸ਼ਾਇਦ ਹੁਣ ਵੀ ਐਜ਼ ਅ ਸੈਕਟਰੀ ਜਨਰਲ ਉਹ ਕੰਟੀਨਿਊ ਕਰਦੇ ਨੇ ਜਾਂ ਕਿਵੇਂ, ਪਰ ਜਿਵੇਂ ਭਾਈ ਗਜਿੰਦਰ ਸਿੰਘ ਐਜ਼ ਅ ਆਈਡੀਆਲੋਗ, ਐਜ਼ ਅ ਥਿੰਕਰ ਜੁੜੇ ਹੋਏ ਨੇ, ਐਜ਼ ਅ ਫਾਊਂਡਰ ਕੰਵਰਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਸਾਰੇ ਪੀਰੀਅਡ 'ਚ ਆਪਣੀ ਟੀਮ ਦੇ ਨਾਲ ਇਸ ਦਲ ਖਾਲਸਾ ਨੂੰ ਵੀ ਜਿਉਂਦਿਆਂ ਰੱਖਿਆ ਔਰ ਖ਼ਾਸ ਤੌਰ 'ਤੇ ਖਾਲਿਸਤਾਨ ਦੇ ਕਾਨਸੈਪਟ ਨੂੰ ਔਰ ਉੱਥੋਂ ਦੇ ਸਿਸਟਮ 'ਚ ਜਿੰਨੀ ਖੂਬਸੂਰਤੀ ਨਾਲ ਮੀਡੀਆ ਨੂੰ ਉਹ ਹੈਂਡਲ ਕਰਦੇ ਨੇ ਉਹਦਾ ਕੋਈ ਸਾਨੀ ਨਹੀਂ ਹੈ। ਔਰ ਇਹ ਦੁਖਦਾਈ ਖਬਰ ਹੈ ਜੀ ਕਿ ਉਹਨਾਂ ਦੇ ਕੰਵਰਪਾਲ ਸਿੰਘ ਬਿੱਟੂ ਔਰ ਉਹਨਾਂ ਦੇ ਸ਼ਾਇਦ ਭਰਾਤਾ ਹੋਣਗੇ ਸਰਨਪਾਲ ਸਿੰਘ, ਸ਼ੈਲਿੰਦਰ ਸਿੰਘ, ਇਹਨਾਂ ਦੇ ਪਿਤਾ ਸਰਦਾਰ ਅਤਰ ਸਿੰਘ ਜੀ ਜਿਹੜੇ ਨੇ ਉਹ ਪਿਛਲੇ ਦਿਨਾਂ 'ਚ ਚੜ੍ਹਾਈ ਕਰ ਗਏ ਨੇ 23 ਨਵੰਬਰ ਨੂੰ, ਔਰ ਉਹਨਾਂ ਦੀ ਅੰਤਮ ਅਰਦਾਸ ਕੀਰਤਨ ਤੇ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜੀ ਬ੍ਰਾਂਚ GT ਰੋਡ ਅੰਮ੍ਰਿਤਸਰ 'ਚ ਹੈ 2 ਦਸੰਬਰ ਨੂੰ ਸੈਚਰਡੇ 1:30 ਤੋਂ 3 ਵਜੇ ਤੱਕ ਹੋਏਗਾ ਜੀ ਜਿਹੜਾ ਉਹਨਾਂ ਦੀ ਅੰਤਮ ਅਰਦਾਸ ਹੈ। ਔਰ ਸਰ ਅਤਰ ਸਿੰਘ ਲਗਭਗ 85 ਸਾਲ ਦੀ ਉਮਰ ਦੇ ਸਨ ਔਰ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਕੰਵਰਪਾਲ ਸਿੰਘ ਬਿੱਟੂ ਹੋਰਾਂ ਨੇ ਆਪਣਾ ਘਰ-ਬਾਰ ਛੱਡਿਆ ਉਹ 14 ਜਾਂ 15 ਸਾਲ ਦੇ ਸੀ। ਉਹੀ ਨੌਜਵਾਨੀ ਉਮਰ, ਅਜੇ ਤੁਸੀਂ ਹਾਈ ਸਕੂਲ ਵੀ ਕੰਪਲੀਟ ਨਹੀਂ ਕੀਤਾ ਹੁੰਦਾ ਔਰ ਉਹ ਛੱਡ ਕੇ ਆਪਣਾ ਘਰ-ਬਾਰ ਔਰ ਬਾਰਡਰ ਟੱਪ ਕੇ ਦੂਸਰੇ ਪਾਸੇ ਰਾਵੀ ਦੇ ਦੂਜੇ ਪਾਰ ਪਹੁੰਚੇ। ਬਿਲਕੁਲ ਬਾਬਰ ਖਾਲਸਾ ਨਾਲ ਲੰਮਾ ਸਮਾਂ ਉਹਨਾਂ ਦੀ ਜਿਹੜੀ ਹੈ ਸੇਵਾ ਰਹੀ, ਫਿਰ ਉਹ ਦਲ ਖਾਲਸਾ ਵੱਲ ਆਏ ਔਰ ਇਸ ਸਾਰੇ ਪੀਰੀਅਡ 'ਚ ਅਨਵੇਵਰਡ ਜੇ 39 ਸਾਲ ਤੋਂ ਕਹਿਣਾ ਹੋਏ ਕਿ ਜਿਵੇਂ ਉਹਨਾਂ ਨੇ ਕੰਟੀਨਿਊਸਲੀ ਇਸ ਪਾਰਟ ਨੂੰ ਕੀਤਾ। ਔਰ ਜਦੋਂ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਜਿਹੜੇ ਖਾਸ ਤੌਰ 'ਤੇ ਪੰਜਾਬ ਦੀ ਧਰਤੀ 'ਤੇ ਜਾਂ ਗਵਾਂਢੀ ਮੁਲਕਾਂ 'ਚ ਐਕਟਿਵ ਹੁੰਦੇ ਨੇ, ਉਹਨਾਂ ਦੇ ਘਰਦਿਆਂ ਨੂੰ ਕਿਹਨਾਂ ਹਾਲਾਤਾਂ 'ਚੋਂ ਗੁਜ਼ਰਨਾ ਪੈਂਦਾ ਹੈ, ਪੁਲਿਸ ਦੀ ਕਿਸ ਕਿਸਮ ਦੀ ਹਿਊਮਿਲੇਟਿੰਗ ਟਾਰਚਰਿੰਗ ਲਾਈਨ ਹੁੰਦੀ ਹੈ, ਉਹੀ ਪਰਿਵਾਰ ਜਾਣਦੇ ਨੇ ਜਿਨ੍ਹਾਂ ਦੇ ਬੱਚੇ ਬੱਚੀਆਂ ਇਸ ਪਾਸੇ ਤੁਰੇ ਔਰ ਉਹਨਾਂ ਬਜ਼ੁਰਗਾਂ ਨੇ ਕਿੰਨਾ ਸਫ਼ਰ ਕੀਤਾ ਹੈ। ਪਰ ਇਹ ਕਦਮ ਵੀ ਸਾਬਤ ਤਾਂ ਹੀ ਰਹਿੰਦੇ ਨੇ ਜਦੋਂ ਤੁਹਾਡੀ ਘਰੋਂ ਵੀ ਸਪੋਰਟ ਤੁਹਾਡੇ ਜੀਵਨ ਸਾਥੀ ਦੀ ਹੋਏ, ਤੁਹਾਡੇ ਬਜ਼ੁਰਗਾਂ ਦੀ ਹੋਏ, ਇਹ ਤੁਹਾਨੂੰ ਪੂਰੀ ਮਿਲਦੀ ਹੋਏ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਰ ਅਤਰ ਸਿੰਘ ਜੀ ਦੀ ਆਤਮਾ ਨੂੰ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਇਸੇ ਤਰ੍ਹਾਂ ਹੀ ਜਿਨ੍ਹਾਂ ਨੇ ਅਣਦਾੜੀਏ ਕੰਵਰਪਾਲ ਸਿੰਘ ਨੇ ਸਫ਼ਰ ਸ਼ੁਰੂ ਕੀਤਾ, ਕਾਲੀ ਦਾੜੀ ਅੱਜ ਉਹ ਸਾਡੇ ਵਾਲੀ ਸ਼੍ਰੇਣੀ 'ਚ ਨੇ ਔਰ ਕਦਮ ਸਾਬਤ ਨੇ, ਸਤਿਗੁਰੂ ਆਪ ਸਹਾਈ ਹੋਣ। ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀ ਖਬਰ ਮੈਨੂੰ ਜਦੋਂ ਮੈਂ ਇਸ ਦੇ ਸੈਗਮੈਂਟਸ ਬਾਰੇ ਵੀ ਆਪਣੇ ਮਨ ਨਾਲ ਫੈਸਲਾ ਕਰ ਰਿਹਾ ਸੀ ਕਿ ਵੀ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੇ ਮੁਕਾਈਏ। ਹੁਣ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੰਕਸ਼ਾਫ ਕੀਤਾ ਸੀ ਕਿ ਭਾਈ ਕਿਵੇਂ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਲਈ ਭਾਰਤੀ ਸਟੇਟ ਜ਼ਿੰਮੇਵਾਰ ਹੈ, ਕਿਉਂਕਿ ਇਮੀਡੀਏਟਲੀ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਜਿਹੜਾ ਰਾਰ ਡੈਸਕ ਦਾ ਇੰਚਾਰਜ ਸੀ ਉਹਨੂੰ ਪਰਸੋਨਾ ਨਾਨ ਗ੍ਰੇਟਾ ਐਲਾਨ ਕੇ ਮੁਲਕ 'ਚੋਂ ਕੱਢ ਦਿੱਤਾ ਸੀ। ਔਰ ਫਿਰ ਇਹ ਗੱਲ ਨਾਲ ਦੀ ਨਾਲ ਸਾਬਤ ਹੋ ਗਈ ਸੀ ਕਿ ਵੀ ਜਦੋਂ 5 ਆਈਜ਼ ਕੰਟਰੀਜ਼ ਦਾ ਜ਼ਿਕਰ ਹੋਇਆ ਔਰ ਇਹ ਸਾਹਮਣੇ ਆਇਆ ਕਿ ਜਿਹੜੀ ਟਿਪ ਆਫ ਹੈ ਕਿ ਭਾਈ ਇਹ ਹੋਣ ਜਾ ਰਿਹਾ, ਇਹ ਅਮਰੀਕਾ ਨੇ ਹੀ ਕੈਨੇਡਾ ਨੂੰ ਦਿੱਤੀ ਸੀ, ਜਿਹਨੂੰ ਹਿਊਮਨ ਇੰਟੈਲੀਜੈਂਸ ਕਿਹਾ ਗਿਆ। ਔਰ ਇਹ ਕਿਹਾ ਗਿਆ ਜਿਹੜੀ ਸਿਗਨਲ ਇੰਟੈਲੀਜੈਂਸ ਹੈ ਉਹ ਫਿਰ ਕੈਨੇਡਾ ਨੇ ਅਪਲਾਈ ਕੀਤੀ। ਉਹਨਾਂ ਨੇ ਗੁਫ਼ਤਗੂ ਵੀ ਜਿਹੜੇ ਉਹਨਾਂ ਦੇ ਡਿਪਲੋਮੈਟ ਕੈਨੇਡਾ 'ਚ ਸੀ ਜਾਂ ਇੰਡੀਆ ਬੇਸਡ ਹੋਣਗੇ
ਉਸ ਨੂੰ ਉਹਨਾਂ ਨੇ ਰਿਕਾਰਡ ਕੀਤਾ ਜਾਂ ਉਸ ਨੂੰ ਮੋਨੀਟਰ ਕੀਤਾ। ਔਰ ਫਿਰ ਅਸੀਂ ਦੇਖਦੇ ਹਾਂ ਵੀ ਇਸ ਦੇ ਉੱਤੇ ਪੂਰਾ ਦਬਾਅ ਬਣਦਾ ਚਲਾ ਗਿਆ ਔਰ ਅਮਰੀਕਾ ਦੀ ਲਾਈਨ ਵੀ ਜਿਹੜੀ ਸੀ ਪਹਿਲਾਂ ਐਜ਼ ਐਨ ਐਲਾਈ ਦੋਨਾਂ ਮੁਲਕਾਂ ਨੂੰ ਇਹ ਕਹਿ ਕੇ ਫਿਰ ਇੰਡੀਆ ਨੂੰ ਕਿਹਾ ਗਿਆ ਕਿ ਕੋਆਪਰੇਟ ਕਰੇ। ਫਿਰ ਹੋਇਆ ਵੀ ਇੰਡੀਆ ਸ਼ੁੱਡ ਕੋਆਪਰੇਟ ਵਿਦ ਕੈਨੇਡਾ। ਫਿਰ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਔਰ ਸੈਕਟਰੀ ਆਫ ਡਿਫੈਂਸ 2+2 ਡਾਇਲੋਗ ਲਈ ਜਦੋਂ ਦਿੱਲੀ ਜਾਂਦੇ ਨੇ ਤੇ ਸੈਕਟਰੀ ਐਂਟਨੀ ਕਹਿੰਦੇ ਨੇ ਕਿ ਇੰਡੀਆ ਮਸਟ ਕੋਆਪਰੇਟ। ਜੀ ਹੁਣ ਇਹ ਜਦੋਂ ਚੱਲ ਹੀ ਰਿਹਾ ਸੀ ਤਾਂ ਫਾਈਨੈਂਸ਼ੀਅਲ ਟਾਈਮਸ ਨੇ ਇੱਕ ਬਲਾਸਟ ਜਿਹੜਾ ਮੀਡੀਆ ਬਲਾਸਟ ਜਾਂ ਬੰਬ ਬਲਾਸਟ ਕੀਤਾ ਕਿ ਉਹਨਾਂ ਨੇ ਕਿਹਾ ਵੀ ਆਲਰੇਡੀ ਜਿਹੜਾ ਜਸਟਿਸ ਡਿਪਾਰਟਮੈਂਟ ਹੈ ਉਹਨਾਂ ਨੇ ਨਿਊਯਾਰਕ ਦੀ ਅਦਾਲਤ ਦੇ ਵਿੱਚ ਸੀਲਡ ਐਨਵੈਲਪ ਦੇ ਵਿੱਚ ਬੰਦ ਲਿਫਾਫਾ ਇੰਡਾਇਕਟਮੈਂਟ ਜਿਹੜੀ ਹੈ ਉਹ ਦਾਖਲ ਕਰ ਦਿੱਤੀ ਹੈ ਇੱਕ ਭਾਰਤੀ ਏਜੰਟ ਦੇ ਖਿਲਾਫ। ਔਰ ਜਿਹੜਾ ਇਸ ਦੇ ਉੱਤੇ ਫਿਰ ਇਸ ਤੇ ਡਿਬੇਟ ਸ਼ੁਰੂ ਹੋਈ ਕਿ ਕੀ ਇਹ ਜਿਹੜਾ ਸੀਲਡ ਲਿਫਾਫਾ ਹੈ ਇਸ ਦੇ ਕੰਟੈਂਟ ਪਬਲਿਕ ਕੀਤੇ ਜਾਣਗੇ ਹੁਣੀ ਜਾਂ ਜਦੋਂ ਤੱਕ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਦੋਂ ਤੱਕ ਇਹਨੂੰ ਅਨਸੀਲ ਨਹੀਂ ਕੀਤਾ ਜਾਏਗਾ ਜਾਂ ਖੋਲ੍ਹਿਆ ਨਹੀਂ ਜਾਏਗਾ ਜੀ। ਔਰ ਇਹੀ ਡਿਬੇਟ ਚੱਲ ਰਹੀ ਸੀ। ਕੱਲ੍ਹ ਵੀ ਅਸੀਂ ਲੀਡ ਸੈਗਮੈਂਟ ਇਸ ਦੇ ਉੱਤੇ ਕੀਤਾ ਕਿ ਵੀ ਜਦੋਂ ਆਲਰੇਡੀ ਅਮਰੀਕਾ ਨੇ ਭਾਰਤ ਨੂੰ ਦੋਸ਼ੀ ਮੰਨਦੇ ਆ ਇੰਡੀਅਨ ਰੋਗ ਸਟੇਟ ਨੂੰ ਇਸ ਕਿਸਮ ਦੀ ਇੰਡਾਇਕਟਮੈਂਟ ਲਿਆਂਦੀ ਹੈ ਤੇ ਕੀ ਬਾਈਡਨ ਸਾਡਾ ਸੀ ਕਿ ਰਿਐਲਿਟੀ ਚੈੱਕ ਫॉर ਬਾਈਡਨ ਬਿਲਕੁਲ ਕਿ ਕੀ ਉਹ 26 ਜਨਵਰੀ ਨੂੰ ਰਿਪਬਲਿਕ ਡੇ ਪੈਰੇਡ ਦੇ ਮੌਕੇ ਜਿਹੜਾ ਉਹਨਾਂ ਨੂੰ ਐਜ਼ ਏ ਚੀਫ ਗੈਸਟ ਸੱਦਿਆ ਗਿਆ ਹੈ ਉਹਦੇ 'ਚ ਪਾਰਟਿਸਿਪੇਟ ਕਰਨਗੇ ਕਿਉਂਕਿ ਉਹਨਾਂ ਨੇ ਪਲਾਨ ਇਸ ਢੰਗ ਨਾਲ ਕੀਤਾ ਕਿ 26 ਜਨਵਰੀ ਨੂੰ ਚੀਫ ਗੈਸਟ ਔਰ 27 ਜਨਵਰੀ ਨੂੰ ਕੁਆਡ ਦੀ ਮੀਟਿੰਗ ਦਿੱਲੀ ਦੇ ਵਿੱਚ ਜਿਸ ਦੇ ਵਿੱਚ ਇੰਡੀਆ ਆਸਟ੍ਰੇਲੀਆ ਜਾਪਾਨ ਔਰ ਆਬਵੀਅਸਲੀ ਅਮਰੀਕਾ ਇਹਨਾਂ ਦੀ ਪਾਰਟਿਸਿਪੇਸ਼ਨ ਜੀ। ਲੇਕਿਨ ਅੱਜ ਤਾਂ ਇਹ ਇੱਕ ਕਮਾਲ ਹੋ ਗਈ ਕਿ ਬਈ ਅਜੇ ਤਾਂ ਉਹ ਡਿਬੇਟ ਕਿ ਉਹ ਲਿਫਾਫਾ ਖੁੱਲ੍ਹਣਾ ਹੈ ਕਿ ਨਹੀਂ ਪਰ ਜਿਸ ਦੇ ਲਈ ਲਫ਼ਜ਼ ਜਿਹੜੀ ਇੰਡਾਇਕਟਮੈਂਟ ਹੈ ਉਹਦੇ ਤੇ ਸੁਪਰਸੀਡਿੰਗ ਇੰਡਾਇਕਟਮੈਂਟ ਕਿਹਾ ਗਿਆ। ਸੁਪਰਸੀਡਿੰਗ ਹੈ ਕਿ ਜੋ ਪਹਿਲਾਂ ਹੈ ਉਸ ਨੂੰ ਵੀ ਸੁਪਰਸੀਡ ਕਰਕੇ ਵਿਦ ਦ ਨਿਊ ਐਵੀਡੈਂਸ ਜੋ ਕਿਹਾ ਗਿਆ ਉਹ ਜ਼ਾਹਰਾ ਤੌਰ ਦੇ ਉੱਤੇ ਕੋਈ ਸੀਲਡ ਐਨਵੈਲਪ ਨਹੀਂ ਸੀ। ਇਸ ਨੂੰ ਪ੍ਰੋਪਰਲੀ ਜਿਹੜਾ ਬਰੀਫ ਕੀਤਾ ਗਿਆ ਕਿ ਭਾਈ ਇਹ ਕੀ ਹੈ ਔਰ ਇਸ ਦਾ ਜਦੋਂ ਪਲਾਟ ਅਨਫੋਲਡ ਹੋਇਆ ਤਾਂ ਬਹੁਤ ਸਾਰੀਆਂ ਬੜੀਆਂ ਉਹਦੇ 'ਚ ਮਾਈਨਿਊਟ ਡਿਟੇਲਸ ਨੇ ਕਿ ਕਿਵੇਂ ਇੱਕ ਭਾਰਤੀ ਖੁਫੀਆ ਏਜੰਸੀਆਂ ਦਾ ਮੇਨ ਬੰਦਾ ਜਿਹੜਾ ਆਪਣੇ ਆਪ ਨੂੰ ਇੰਟੈਲੀਜੈਂਸ ਆਫੀਸ਼ੀਅਲ ਔਰ ਸਿਕਿਉਰਿਟੀ ਐਡਵਾਈਜ਼ਰ ਔਰ ਦਿੱਲੀ 'ਚ ਬੈਠਾ ਹੈ ਉਹ ਕਿਵੇਂ ਇੱਕ ਹੋਰ ਜਿਹੜਾ ਕ੍ਰਿਮੀਨਲ ਬੈਕਗਰਾਊਂਡ ਦਾ ਬੰਦਾ ਹੈ ਨਿਖਿਲ ਗੁਪਤਾ ਜਿਹੜਾ ਇੰਟਰਨੈਸ਼ਨਲ ਵੈਪਨ ਔਰ ਡਰੱਗ ਟ੍ਰੇਡ ਔਰ ਨਾਰਕੋਟਿਕਸ ਨੂੰ ਰਨ ਕਰਦਾ ਹੈ ਜਿਹਦੇ ਖਿਲਾਫ ਇੱਕ ਕੇਸ ਗੁਜਰਾਤ ਸਟੇਟ ਦੇ ਵਿੱਚ ਰਜਿਸਟਰਡ ਹੈ ਔਰ ਇਹ ਨਿਖਿਲ ਗੁਪਤਾ ਜਿਹੜਾ ਹੈ ਇਹ ਚੈੱਕ ਸਟੇਟ ਦੇ ਵਿੱਚ ਬੈਠਾ ਹੈ। ਪਹਿਲਾ ਮੁਲਕ ਚੈਕੋਸਲੋਵਾਕੀਆ ਹੁੰਦਾ ਸੀ ਉਸ ਦੇ ਫਿਰ ਦੋ ਹਿੱਸੇ ਹੋ ਗਏ ਇੱਕ ਮੁਲਕ ਸਲੋਵਾਕੀਆ ਹੈ ਇੱਕ ਦਾ ਨਾਂ ਚੈੱਕ ਰਿਪਬਲਿਕ ਹੈ ਉਸ ਦੇ ਵਿੱਚੋਂ ਨਿਖਿਲ ਗੁਪਤਾ ਬੈਠਾ ਹੈ ਔਰ ਉਸ ਨਿਖਿਲ ਗੁਪਤਾ ਦਾ ਹੈਂਡਲਰ ਜਿਹੜਾ ਇੰਟੈਲੀਜੈਂਸ ਦੀ ਟਰਮ ਦੇ ਵਿੱਚ ਲਫ਼ਜ਼ ਯੂਜ਼ ਕੀਤਾ ਜਾਂਦਾ ਹੈ ਉਹ ਜ਼ਾਹਰ ਹੈ ਦਿੱਲੀ 'ਚ ਬੈਠਾ ਉਹ ਰਾਹ ਦਾ ਜਿਹੜਾ ਕੋਈ ਵੀ ਹਾਇਰ ਆਫੀਸ਼ੀਅਲ ਹੈ ਔਰ ਨਿਖਿਲ ਗੁਪਤਾ ਨੂੰ ਇਹ ਟਾਸਕ ਦਿੱਤੀ ਜਾਂਦੀ ਹੈ ਉਹਦੇ ਹੈਂਡਲਰ ਵੱਲੋਂ ਕਿ ਭਾਈ ਉਸ ਨੇ ਜਿਹੜਾ ਹੈ ਉਹ ਗੁਰਪਤਵੰਤ ਸਿੰਘ ਪੰਨੂ ਦਾ ਮਰਡਰ ਕਰਵਾਉਣਾ ਉਸ ਦੇ ਲਈ ਫਿਰ ਉਹ ਸਾਰੀ ਕਿਵੇਂ ਜਿਹੜੀ ਉਹ ਪਲੈਨਿੰਗ ਕੀਤੀ ਜਾਂਦੀ ਹੈ ਔਰ ਨਿਖਿਲ ਗੁਪਤਾ ਨਿਊਯਾਰਕ ਦੇ ਵਿੱਚ ਜਿਨ੍ਹਾਂ ਦੇ ਨਾਲ ਉਹ ਸਮਝਦਾ ਹੈ ਕਿ ਵੀ ਉਹ ਇੱਕ ਕਿਸੇ ਗੈਂਗ ਦੇ ਨਾਲ ਗੱਲਬਾਤ ਕਰ ਰਿਹਾ ਹੈ ਜਿਨ੍ਹਾਂ ਦੇ ਨਾਲ ਸੌਦਾ ਜਿਹੜਾ ਹੈ ਉਹ $1 ਲੱਖ ਦੇ ਵਿੱਚ ਹੁੰਦਾ ਹੈ ਔਰ ਇਹ ਪਲਾਟ ਜਿਹੜਾ ਮਈ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਹੈ ਔਰ ਜੂਨ ਦੇ ਪਹਿਲੇ ਹਫਤੇ ਕੀਤਾ ਜਾਣਾ ਹੈ। ਫਿਰ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਉਸ ਤੋਂ ਫੌਰਨ ਬਾਅਦ ਕਿਉਂਕਿ ਉਹੀ ਪੀਰੀਅਡ ਹੈ ਜਦੋਂ ਕਿ ਨਰਿੰਦਰ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ 18 ਜੂਨ ਤੋਂ 22 ਜੂਨ ਤੱਕ ਅਮਰੀਕਾ ਦੇ ਟ੍ਰਿਪ ਤੇ ਔਰ ਇਸ ਨੂੰ ਉਹ ਜਿਹੜਾ ਨਿਖਿਲ ਗੁਪਤਾ ਹੈ ਔਰ ਉਹਦਾ ਹੈਂਡਲਰ ਮੇਨ ਰਾਹ ਦਾ ਦਿੱਲੀ 'ਚ ਬੈਠਾ ਉਹ ਨਿਊਯਾਰਕ ਦੇ ਉਸ ਗੈਂਗ ਦੇ ਨਾਲ ਔਰ ਉਹ ਪੂਰਾ ਕਿ ਭਾਈ ਗੁਰਪਤਵੰਤ ਪੰਨੂ ਦਾ ਘਰ ਕਿੱਥੇ ਹੈ ਉਸ ਦੀ
ਇੱਕ ਸਪੈਸ਼ਲ ਐਪ ਰਾਹੀਂ ਉਹਦੀ ਲੋਕੇਸ਼ਨ ਟਰੇਸ ਕਰਨੀ, ਕਿਵੇਂ ਅੱਗੇ ਵਧਣਾ। ਪਰ ਜਦੋਂ ਤੁਸੀਂ ਇਹ ਕਹਿੰਦੇ ਹੋ, ਇੱਕ ਪਾਸੇ ਤਾਂ ਵੈਸੇ ਅਸੀਂ ਰੱਬ 'ਚ ਯਕੀਨ ਕਰਨ ਵਾਲੇ, ਈਮਾਨ ਵਾਲੇ ਲੋਕ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਿਸ ਦਾ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਨਹੀਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਜਿਉਂ-ਜਿਉਂ ਅੱਜ ਮੈਂ ਸਾਰੀ ਉਹ 15 ਸਫ਼ਿਆਂ ਦੀ ਇੰਡਾਇਕਟਮੈਂਟ ਨੂੰ ਵਰਡ ਬਾਈ ਵਰਡ ਸਮਝਣ ਦੀ ਕੋਸ਼ਿਸ਼ ਕੀਤੀ, ਤੇ ਇੱਕ ਵਾਰ ਤੁਹਾਡੇ ਵੀ ਜਿਹੜੇ ਨੇ ਉਹ ਲੂ ਕੰਡੇ ਖੜੇ ਹੋ ਜਾਂਦੇ ਨੇ, ਘਬਰਾਹਟ 'ਚ ਨਹੀਂ। ਤੁਸੀਂ ਦੇਖਦੇ ਹੋ ਕਿ ਵੀ ਇਹ ਕਿਸ ਹੱਦ ਤੱਕ ਜਾ ਕੇ ਇਹ ਕਾਤਲ ਟੋਲਾ ਇੰਡੀਅਨ ਸਟੇਟ ਦਾ ਸਿੱਖਾਂ ਦੇ, ਕਿਉਂਕਿ ਪੰਜਾਬ ਦੇ ਹਵਾਲੇ ਨਾਲ ਤਾਂ ਮੈਂ ਅਕਸਰ ਜਦੋਂ ਇਹ ਬਿਆਨ ਕਰਦਾ ਔਰ ਉਹ ਤਜਰਬਾ ਜਦੋਂ ਕਿ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਨੇ ਉਹ ਇੰਟਰਵਿਊ ਕਰ ਰਹੇ ਸੀ 80ਵਿਆਂ ਦੇ ਦੌਰ 'ਚ, ਜਿਨ੍ਹਾਂ ਨੂੰ ਫੜਿਆ ਜਾਂਦਾ ਸੀ, ਸਿੰਘਾਂ ਨੂੰ ਟੌਰਚਰ ਕੀਤਾ ਜਾਂਦਾ ਸੀ, ਕਿਵੇਂ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਔਰ ਉਹ ਸਾਰੇ ਦਾ ਪਾਰਟ। ਸੋ ਉਹ ਤਾਂ ਅਸੀਂ ਕਿਉਂਕਿ ਫੈਮਿਲੀਅਰ ਸੀ, ਇਸ ਲਈ ਕੋਈ ਨਵਾਂ ਸੁਣਦਾ ਤੇ ਉਸ ਦੇ ਲਈ ਹੁੰਦਾ ਵੀ ਪੁੱਠਾ ਰਟਕਾਇਆ, ਨੌ ਖਿੱਚੇ, ਟੌਰਚਰ, ਚੱਡੇ ਪਾੜੇ ਔਰ ਕੀ ਕੀਤਾ। ਉਹ ਸਾਰਾ ਸਾਡੇ ਲਈ ਤਾਂ ਜਦੋਂ ਤੁਸੀਂ ਉਹੀ ਗੱਲਾਂ ਬਾਰ-ਬਾਰ ਦੇਖੀਆਂ ਵੀ ਹੁੰਦੀਆਂ ਨੇ, ਸੁਣੀਆਂ ਵੀ ਹੁੰਦੀਆਂ, ਪੜ੍ਹੀਆਂ ਵੀ ਹੁੰਦੀਆਂ, ਕਿ ਇੱਕ ਨਾਰਮਲ ਤੁਹਾਨੂੰ ਲੱਗਣ ਲੱਗ ਜਾਂਦਾ ਹੈ ਕਿ ਬਈ ਇਹ ਇਸ ਹੱਦ ਤੱਕ ਕਰਨ। ਲੇਕਿਨ ਬਾਹਰਲੇ ਮੁਲਕਾਂ 'ਚ ਔਰ ਖ਼ਾਸ ਤੌਰ 'ਤੇ ਬੇਸ਼ੱਕ ਜਿਨ੍ਹਾਂ ਨੂੰ ਜਿਹੜੇ ਥੋੜ੍ਹੇ ਬਹੁਤ ਪੋਲੀਟੀਕਲ ਫੀਲਡ 'ਚ ਨੇ ਉਹ ਸਮਝਦੇ ਨੇ ਵੀ ਗੈਂਗਸਟਰਸ ਜਾਂ ਸੁਪਾਰੀ ਜਾਂ ਇਹ ਸਾਰਾ ਕੀ ਹੁੰਦਾ ਔਰ ਕਿਵੇਂ ਇਹ ਰੂਥਲੈਸ ਹੁੰਦੇ ਨੇ, ਉਹਨਾਂ ਨੇ ਫॉर ਮਨੀ ਜਿਹੜਾ ਹੈ ਉਹ ਕੁਛ ਵੀ ਕਰਨ ਨੂੰ ਤਿਆਰ ਹੁੰਦੇ ਨੇ। ਪਰ ਜਿਹੜੀ ਜ਼ੀਲ ਸਿੱਖਾਂ ਨੂੰ ਮਾਰਨ ਦੇ ਲਈ, ਖਾਸ ਤੌਰ ਤੇ ਖਾਲਿਸਤਾਨੀ ਐਕਟਿਵਿਸਟ ਨੂੰ ਜਿਹੜਾ ਉਸ ਨਿਖਲ ਗੁਪਤਾ ਦਾ ਹੈਂਡਲਰ ਹੈ ਦਿੱਲੀ 'ਚ, ਉਹ ਦਿਖਾ ਰਿਹਾ ਔਰ ਜਿਸ ਪੱਧਰ ਤੇ ਉਹਨਾਂ ਨੇ ਪਲਾਨ ਕੀਤਾ। ਇਕੱਲਾ ਗੱਲ ਇਹ ਨਹੀਂ ਹੈ ਵੀ ਹਰਦੀਪ ਸਿੰਘ ਨਿੱਜਰ ਦੇ ਨਾਲ ਵੀ ਉਸ ਦਾ ਸੰਬੰਧ ਜੁੜਦਾ, ਜਦੋਂ ਉਹਨੇ ਹੈਂਡਲਰ ਨੇ ਉਹਨੂੰ ਨਿਖਲ ਗੁਪਤਾ ਨੂੰ ਜਿੱਦਣ ਉਹਦਾ ਮਰਡਰ ਹੁੰਦਾ ਹੈ ਹਰਦੀਪ ਸਿੰਘ ਨਿੱਜਰ ਦਾ, ਉਸ ਦੀ ਲੁਟਕੀ ਬਾਡੀ ਦੀ ਫੋਟੋ ਕਾਰ 'ਚ ਉਹਨੂੰ ਉਹ ਭੇਜ ਕੇ ਕਹਿੰਦਾ ਵੀ ਇਹ ਕੰਮ ਅਸੀਂ ਕਰ ਦਿੱਤਾ ਵੀ ਸਾਡਾ, ਔਰ ਪਰ ਅਸੀਂ ਬਹੁਤ ਸਾਰੇ ਟਾਰਗੇਟ ਨੇ ਜਿਹੜੇ ਅਸੀਂ ਫੁੰਡਣੇ ਨੇ। 3 ਤਾਂ ਇਮੀਡੀਏਟਲੀ ਕੈਨੇਡਾ 'ਚ ਨੇ ਔਰ ਅਮਰੀਕਾ 'ਚ, ਇਸ ਤੋਂ ਬਾਅਦ ਕੈਲੀਫੋਰਨੀਆ ਦਾ ਹੈ, ਔਰ ਤੁਹਾਨੂੰ ਅਸੀਂ ਹਰ ਮਹੀਨੇ ਬਿਜ਼ਨਸ ਦੇਵਾਂਗੇ, ਬਟ ਹੁਣ ਫਿਨਿਸ਼ ਦਾ ਜੌਬ। ਦੇਖੋ ਹੁਣ ਉਹ ਸਰਵੇਲੈਂਸ ਵੀ ਹੁੰਦੀ ਹੈ ਕਿਵੇਂ ਕੈਮਰਿਆਂ ਦੇ ਨਾਲ, ਔਰ ਉਸ ਦੀ ਘਰ ਦੀ ਲਿਖੇ ਉਹ ਦੇਖ ਰਹੇ ਨੇ ਵੀ ਉਹ ਦਫ਼ਤਰ ਕਦੋਂ ਆਉਂਦਾ ਹੈ, ਕਦੋਂ ਜਾਂਦਾ ਹੈ, ਕੀ ਸਾਰਾ ਪਾਰਟ। ਉਹ ਨਾਲ ਦੀ ਨਾਲ ਉਹਨਾਂ ਦੀ ਆਡੀਓ ਵੀ ਚੱਲ ਰਹੀ ਹੈ, ਇੱਕ ਅੱਧੀ ਵਾਰੀ ਉਹ ਵੀਡੀਓ ਲਿੰਕ ਦੇ ਰਾਹੀਂ ਵੀ ਗੱਲ ਕਰ ਰਹੇ ਨੇ। ਐਨ ਗੱਲ ਜਿਹੜੀ ਹੈ ਉਹ ਪਲੈਨਿੰਗ ਦੇ ਉੱਤੇ ਆ ਜਾਂਦੀ ਹੈ। ਪਰ ਮੈਂ ਇਹ ਸਮਝਦਾ ਵੀ ਇਹ ਅਕਾਲ ਪੁਰਖ ਦੀ ਕਲਾ ਹੈ ਔਰ ਇਹਦੇ ਲਈ ਅਸੀਂ ਈਵਨ ਅਮਰੀਕਨ ਸਿਸਟਮ, ਖਾਸ ਤੌਰ 'ਤੇ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਮੁਸਤੈਦੀ, ਉਸ ਦੀ ਸਰਾਹਨਾ ਕਰਦੇ ਕਿ ਅਸਲ ਦੇ ਵਿੱਚ ਨਿਖਲ ਗੁਪਤਾ ਨੇ ਜਿਹੜਾ ਗੈਂਗਸਟਰ ਹਾਇਰ ਕੀਤਾ ਇੱਥੇ, ਜਿਨ੍ਹਾਂ ਨੇ ਇਹ ਜਿਹੜਾ ਕਰਤੂਤ ਕਰਨੀ ਸੀ, ਉਹ ਅਸਲ 'ਚ FBI ਦਾ ਹੀ ਕਵਰ ਏਜੰਟ ਸੀ। ਉਹ ਗੱਲਬਾਤ FBI ਨਾਲ ਉਹੀ ਗੈਂਗਸਟਰ ਬਣ ਕੇ ਸੌਦਾ 1 ਲੱਖ ਦਾ ਹੋਇਆ, $15,000 ਐਡਵਾਂਸ ਵੀ ਜਿਹੜਾ ਉਹਨੂੰ ਡਿਲੀਵਰ ਕੀਤਾ ਗਿਆ। ਉਹ ਗੱਡੀ ਦੇ ਵਿੱਚ ਉਹਨਾਂ ਨੇ ਰਿਸੀਵ ਕੀ, ਉਹਦੀ ਸਟਿਲ ਫੋਟੋ ਵੀ ਆ ਉਹ ਸਾਰੀ ਇੰਡਾਇਕਟਮੈਂਟ 'ਚ, ਕਿ ਉਹ ਉਹਨਾਂ ਨੂੰ ਪੈਸਿਆਂ ਦਾ ਲੈਣ ਦੇਣ ਕਰ ਰਹੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜੋ ਹੀ ਜਿਹੜਾ ਹੈ ਉਹ ਨਿਖਲ ਗੁਪਤਾ ਉਹ ਸੁਪਾਰੀ ਦੇ ਕੇ, ਕਿਉਂਕਿ ਉਹ 30 ਜੂਨ ਤੋਂ ਪਹਿਲੇ ਕਿਉਂਕਿ ਪਹਿਲਾਂ ਉਹਨਾਂ ਨੇ ਜੂਨ ਦੇ ਪਹਿਲੇ ਮਹੀਨੇ ਪਲਾਨ ਕੀਤਾ, ਫਿਰ ਜਦੋਂ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਇਹਨੂੰ ਵੀ ਫਿਨਿਸ਼ ਕਰੋ ਨਾਲ ਦੀ ਨਾਲ, ਵੀ ਹੈਵ ਸੋ ਮਚ ਅਦਰ ਵਰਕ ਟੂ ਡੂ। ਪਰ ਉਸ ਪੀਰੀਅਡ 'ਚ ਉਹਨਾਂ ਨੇ ਕਿਹਾ ਜੀ ਕਿ ਵੀ ਇੱਥੇ ਨਹੀਂ ਹੈ, ਕਿਉਂਕਿ ਜ਼ਾਹਰ ਹੈ ਕਿ ਜਦੋਂ 18 ਨੂੰ ਮਰਡਰ ਹੋਇਆ ਉਸ ਤੋਂ ਬਾਅਦ ਨਿੱਜਰ ਦਾ ਭੋਗ, ਅੰਤਮ ਅਰਦਾਸ ਔਰ ਦੂਸਰਾ ਪਾਰਟ ਸੀ, ਸੋ ਉਹ ਉਹਨਾਂ ਨੂੰ ਡਿਲੇ ਕਰਨਾ। ਅਦਰਵਾਈਜ਼ ਉਸ ਵਿੰਡੋ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਉਹ ਕੰਮ ਕਰ ਦੇਣ ਦਾ ਇਰਾਦਾ ਸੀ। ਫਿਰ ਉਹਨਾਂ ਨੂੰ ਜਿਹੜਾ ਉਹ ਹਦਾਇਤ ਹੁੰਦੀ ਹੈ ਕਿ ਵੀ 30 ਜੂਨ ਤੋਂ ਪਹਿਲੇ ਇਹ ਕੰਮ ਮੁਕਾ ਦਿਓ, ਔਰ ਉਹ ਐਡਵਾਂਸ ਦੇ ਕੇ ਪਵਨ ਕੁਮਾਰ ਜਾਂ ਜਿਹੜਾ ਵੀ ਉਹ ਸਾਰੇ ਉਹ FBI ਦੇ ਅੱਗੋਂ ਬੈਠੇ ਹੋਏ ਨੇ ਅੰਡਰ ਕਵਰ ਏਜੰਟ, ਜਿਨ੍ਹਾਂ ਦੇ ਨਾਲ ਉਹਨਾਂ ਨੂੰ ਲੱਗ ਰਿਹਾ ਵੀ ਉਹ ਗੈਂਗਸਟਰਸ ਨਾਲ ਗੱਲ ਕਰ ਰਹੇ ਨੇ, ਪਰ ਉਹ ਗੈਂਗਸਟਰ ਬਣ ਕੇ ਗਏ ਹੋਏ ਨੇ। ਔਰ ਉਹ ਵਾਪਸ ਚੈੱਕ ਰਿਪਬਲਿਕ 'ਚ ਪਹੁੰਚ ਜਾਂਦਾ ਔਰ 30 ਤਰੀਕ ਨੂੰ ਜਿਹੜਾ ਫਿਰ ਇਹਨਾਂ ਨੂੰ ਜਦੋਂ ਹੋ ਗਿਆ, ਕਿਉਂਕਿ ਇਹ ਇਸ ਲਈ ਵੀ ਅਦਰਵਾਈਜ਼ ਉਹ ਇਹਨੂੰ ਵੀ ਇੱਥੋਂ ਵੀ ਦਬੋਚ ਸਕਦੇ ਸੀ ਜਾਂ ਦੂਜਾ ਵੀ,
ਪਰ ਅਮਰੀਕਾ ਦੇ ਵਿੱਚ ਜਦੋਂ ਕੋਈ ਕੇਸ ਟ੍ਰਾਇਲ ਦੇ ਵਿੱਚ ਜਾਂਦਾ ਹੈ ਫਿਰ ਤੁਹਾਨੂੰ ਐਵੀਡੈਂਸ ਦੇ ਨਾਲ ਕਰਨਾ ਗਿਲਟੀ ਸਾਬਤ ਕਰਨਾ ਬੜਾ ਇੰਪੋਰਟੈਂਟ ਹੁੰਦਾ ਹੈ। ਔਰ ਕਈ ਵਾਰ ਉਹ ਐਵੀਡੈਂਸ ਜਿਹੜੀ ਹੈ ਜੇ ਉਹਦੇ ਨਾਲ ਕੋਈ ਕੰਪਰੋਮਾਈਜ਼ ਹੋਇਆ ਹੋਏ ਜਾਂ ਉਹ ਟੈਕਨੀਕਲ ਗਰਾਊਂਡ ਦੇ ਉੱਤੇ ਕੇਸ ਜਿਹੜਾ ਹੈ ਉਹ ਅਦਾਲਤ ਬਾਹਰ ਸੁੱਟ ਦਿੰਦੀ ਹੈ। ਸੋ ਉਹਨਾਂ ਨੇ ਐਨ ਉਹ ਸਾਰੇ 'ਚ ਕੋਈ ਰੁਕਾਵਟ ਨਹੀਂ ਪਾਈ। ਉਹਨਾਂ ਦੇ ਕੋਲੋਂ ਸਾਰੇ ਰਿਕਾਰਡ ਨੇ ਉਹਨਾਂ ਦੀਆਂ ਕਾਨਫਰੰਸਿਸ ਦੇ, ਉਹਨਾਂ ਦੇ ਪੂਰੇ। ਔਰ ਈਵਨ ਇੱਕ ਸਟੇਜ ਦੇ ਉੱਤੇ ਜਦੋਂ ਕਿ ਇਹ ਨਿਖਿਲ ਗੁਪਤਾ ਆਪਣੇ ਇੱਥੋਂ ਦੇ ਹੈਂਡਲਰ ਦੇ ਨਾਲ ਗੱਲ ਕਰ ਰਿਹਾ ਤੇ ਉਹ ਇੱਕ ਕਾਨਫਰੰਸ ਰੂਮ 'ਚ ਬੈਠਾ ਹੈ, 3-4 ਹੋਰ ਜਿਹੜੇ ਨੇ ਬੜੇ ਉਹ ਬਿਜ਼ਨਸ ਸੂਟਸ ਦੇ ਵਿੱਚ ਬੈਠੇ ਨੇ ਤੇ ਉਹਨਾਂ ਵੱਲੋਂ ਕੈਮਰਾ ਘੁਮਾ ਕੇ ਫਿਰ ਆਪਣੇ ਵੱਲ ਕਰਦਾ ਹੈ ਕਿ ਵੀ ਅਸੀਂ ਸਾਰੇ ਤੁਹਾਡੇ ਕੰਮ ਦੇ ਇੰਤਜ਼ਾਰ 'ਚ ਹੈ ਕਿ ਵੀ ਇਹਨੂੰ ਫਿਨਿਸ਼ ਕਰੋ ਔਰ ਤੁਹਾਨੂੰ ਅਸੀਂ ਹੋਰ ਵੀ ਬਿਜ਼ਨਸ ਦੇਣੀ ਹੈ। ਵੀ ਹੈਵ ਮਲਟੀਪਲ ਟਾਰਗੇਟਸ ਜਿਹੜੇ ਨੇ, ਟਾਰਗੇਟਸ ਕਹਿੰਦੇ ਨੇ, ਅਜੇ ਹੋਰ ਵੀ ਟਾਰਗੇਟ ਨੇ। ਔਰ ਇਹ ਉਹੀ ਟਾਈਮ ਫਰੇਮ ਹੈ ਜਦੋਂ ਮੈਂ ਵੀ ਵਾਸ਼ਿੰਗਟਨ ਪੋਸਟ ਦੀ ਟੀਮ ਨਾਲ ਪੱਤਰਕਾਰਾਂ ਦੇ ਗੱਲ ਕੀਤੀ ਜਿਹੜੀ ਉਹਨਾਂ ਨੇ ਅੱਜ ਕੋਟ ਵੀ ਕੀਤੀ ਹੋਈ ਹੈ। ਮੈਂ ਕਿਹਾ ਜੀ ਅਸੀਂ 22 ਜੂਨ ਨੂੰ ਜਿਹੜਾ ਹੈ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, 22 ਜੂਨ ਨੂੰ ਮੋਦੀ ਔਰ ਬਾਈਡਨ ਦੀ ਮੀਟਿੰਗ ਸੀ ਵਾਈਟ ਹਾਊਸ ਦੇ ਵਿੱਚ ਵੀ ਅਸੀਂ ਪ੍ਰੋਟੈਸਟ ਕਰ ਰਹੇ ਸੀ ਬੜਾ ਜ਼ੋਰਦਾਰ। ਉਹਨੂੰ ਮੈਂ ਆਪਣੀ ਪ੍ਰੋਟੈਸਟ ਦੀ ਸਪੀਚ ਵੀ ਭੇਜੀ ਅੰਗਰੇਜ਼ੀ 'ਚ ਔਰ ਮੈਂ ਕਿਹਾ ਕਿ ਵੀ ਜਦੋਂ ਅਸੀਂ ਵਾਪਸ ਮੁੜ ਰਹੇ ਸੀ ਤੇ FBI ਦੇ ਸਟੇਸ਼ਨ ਹੈਡ ਦੀ ਕਾਲ ਆਈ। ਉਹਨੇ ਕਿਹਾ ਜੀ ਵੀ ਤੁਹਾਡੀ ਜਾਨ ਨੂੰ ਖਤਰਾ ਹੈ, ਤੁਸੀਂ ਹਿੱਟ ਲਿਸਟ 'ਤੇ ਹੋ ਐਂਡ ਆਪਣੀ ਟਰੈਵਲ ਜਿਹੜੀ ਹੈ ਉਹ ਬੰਦ ਕਰੋ। ਔਰ ਦੂਸਰਾ ਔਰ ਮੈਂ ਉਹਨੂੰ ਕਿਹਾ ਜਿਹੜਾ ਵਾਸ਼ਿੰਗਟਨ ਪੋਸਟ ਨੇ ਅੱਜ ਆਪਣੀ ਸਟੋਰੀ 'ਚ ਕੋਟ ਵੀ ਕੀਤਾ ਹੈ ਕਿ ਵੀ ਮੈਂ ਤਾਂ ਹਰਦੀਪ ਸਿੰਘ ਨਿੱਜਰ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਜਾਣਾ ਸੀ। ਸੋ ਮੈਂ ਜਿਹੜੀ ਹੈ ਟਰੈਵਲ 2-3 ਮਹੀਨੇ ਆਪਣੇ ਆਪ ਨੂੰ ਰਿਸਟ੍ਰਿਕਟ ਕੀਤਾ। ਉਦੋਂ ਤੱਕ ਜਦੋਂ ਤੋਂ ਬਾਅਦ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਇਹਨਾਂ ਦਾ ਭਾਂਡਾ ਫੋੜਿਆ ਉਦੋਂ ਤੁਹਾਨੂੰ ਹੁੰਦਾ। ਸੋ ਇਹ ਉਹੀ ਪੀਰੀਅਡ ਹੈ ਜਦੋਂ ਕਿ ਇੱਕ ਪਾਸੇ ਇਹ ਨਿਖਿਲ ਗੁਪਤਾ ਉਹਦੇ ਹੈਂਡਲਰ ਰਾਹੀਂ ਇਹ ਇੱਥੋਂ ਦੇ ਗੈਂਗਸਟਰ ਨੂੰ, ਹਾਲਾਂਕਿ ਉਹ FBI ਹੈ, ਇਹ ਵੀ ਕਹਿ ਰਿਹਾ ਕਿ ਮਲਟੀਪਲ ਟਾਰਗੇਟ ਨੇ। ਉਹੀ ਪੀਰੀਅਡ ਹੈ ਕਿ ਮੇਰੇ ਇਲਾਵਾ ਈਵਨ ਨਿਊਯਾਰਕ 'ਚ ਭਾਈ ਹਿੰਮਤ ਸਿੰਘ ਨੂੰ ਵੀ FBI ਵਾਰਨ ਕਰਦੀ ਹੈ, ਡਾਕਟਰ ਪ੍ਰਿਤਪਾਲ ਸਿੰਘ ਨੂੰ ਵੀ ਵਾਰਨ ਕੀਤਾ ਜਾਂਦਾ ਹੈ, ਬੌਬ ਸਿੰਘ ਸੈਕਰਾਮੈਂਟੋ ਉਹਨਾਂ ਨੂੰ ਵਾਰਨ ਕੀਤਾ ਜਾਂਦਾ ਹੈ, ਮਨਿੰਦਰ ਸਿੰਘ ਸਰੀ ਦੇ ਵਿੱਚ ਔਰ ਹੋਰ ਵੀ 2 ਡਿਫਰੈਂਟ ਕਿਉਂਕਿ 3 ਟਾਰਗੇਟ ਕੈਨੇਡਾ 'ਚ ਇਹ ਸਾਰੇ ਦੇ ਵਿੱਚ। ਸੋ ਇਹ ਜਿਹੜੇ ਸਾਰੇ ਨੇ ਇਹਨਾਂ ਨੇ ਆਪਣਾ ਕੰਮ ਕੁਝ ਹਫ਼ਤਿਆਂ ਦੇ ਵਿੱਚ ਨਿਬੇੜ ਦੇਣਾ ਸੀ। ਔਰ ਇਹ ਸਾਰੇ ਤੋਂ ਜਦੋਂ ਉੱਥੇ ਉਹ ਪਹੁੰਚ ਜਾਂਦਾ ਹੈ ਵਾਪਸ ਔਰ 30 ਤਰੀਕ ਨੂੰ ਫਿਰ ਅਮਰੀਕਾ ਜਿਹੜਾ ਹੈ ਉਹ ਚੈੱਕ ਰਿਪਬਲਿਕ ਵਾਲਿਆਂ ਨੂੰ ਕਹਿ ਕੇ ਨਿਖਿਲ ਗੁਪਤੇ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਜਾਂਦਾ। ਹੁਣ ਇਸ ਵੇਲੇ ਜਿਹੜੀ ਟੈਕਨੀਕਲ ਪੋਜੀਸ਼ਨ ਹੈ ਜਿੰਨੀ ਮੈਨੂੰ ਸਮਝ ਹੈ ਕਿ ਵੀ ਇੰਡਾਇਕਟਮੈਂਟ ਜਿਹੜੀ ਹੈ ਸੁਪਰਸੀਡਿੰਗ ਪਹਿਲਾਂ ਕੀ ਸੀ ਉਹਦੇ ਇਲਾਵਾ ਇਹ ਸੁਪਰਸੀਡਿੰਗ ਇੰਡਾਇਕਟਮੈਂਟ ਹੈ ਔਰ ਇਸ ਨੂੰ ਜਿਹੜਾ ਨਿਊਯਾਰਕ ਦੀ ਅਦਾਲਤ ਦੇ ਵਿੱਚ ਜਿਹੜੀ ਕੀਤਾ ਗਿਆ ਪੇਸ਼ ਜਿਹੜਾ ਇਹ US ਡਿਪਾਰਟਮੈਂਟ ਆਫ ਜਸਟਿਸ ਦੀ ਇੰਡਾਇਕਟਮੈਂਟ ਹੈ। ਉਹਨਾਂ ਨੇ ਪਬਲਿਕਲੀ ਵੀ ਇਹ ਜਿਹੜੀ ਹੈ ਰਿਲੀਜ਼ ਕੀਤੀ ਹੈ ਔਰ ਉਹਨਾਂ ਦੇ ਜਿਹੜੇ ਇਸ ਦੇ ਵਿੱਚ US ਅਟਰਨੀ ਨੇ ਡੈਮੀਅਨ ਵਿਲੀਅਮਸ ਉਹਨਾਂ ਨੇ ਕਿਹਾ ਕਿ ਵੀ ਹੁਣ ਨਿਖਿਲ ਗੁਪਤਾ ਫੜਿਆ ਹੋਇਆ ਚੈੱਕ ਰਿਪਬਲਿਕ, ਅਮਰੀਕਾ ਉਹਨੂੰ ਹੁਣ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਏਗਾ ਔਰ ਅਮਰੀਕਾ ਔਰ ਚੈੱਕ ਰਿਪਬਲਿਕ ਦੇ ਵਿੱਚ ਐਕਸਟ੍ਰਾਡੀਸ਼ਨ ਟ੍ਰੀਟੀ ਹੈਗੀ ਹੈ। ਔਰ ਇਹ ਹੈ ਕਿ ਦਾ ਡਿਫੈਂਡੈਂਟ ਨਿਖਿਲ ਗੁਪਤਾ ਇਹ ਹੁਣ US ਅਟਰਨੀ ਡੈਮੀਅਨ ਵਿਲੀਅਮ ਕਹਿ ਰਹੇ ਨੇ ਪ੍ਰੈਸ ਰਿਲੀਜ਼ ਦੇ ਵਿੱਚ ਉਹਨਾਂ ਨੇ ਅੱਜ US ਅਟਰਨੀ ਫॉर ਸਾਊਦਰਨ ਡਿਸਟ੍ਰਿਕਟ ਆਫ ਨਿਊਯਾਰਕ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਦਾ ਡਿਫੈਂਡੈਂਟ ਨਿਖਿਲ ਗੁਪਤਾ conspired from India to assassinate right here in New York City a US citizen of Indian origin who has publicly advocated for the establishment of a sovereign state for 6 an ethno-religious minority group in India। ਉਹਦੇ ਵਿੱਚ ਮੈਨੂੰ 2 ਚੀਜ਼ਾਂ ਦਿਲਚਸਪ ਨੇ। ਇੱਕ ਤਾਂ ਜ਼ਾਹਰ ਹੈ ਕਿ ਵੀ ਉਹਨਾਂ ਨੇ ਦੱਸਤਾ ਕਿ ਵੀ ਆਹ ਪਲਾਟ ਸੀ। ਹੁਣ ਉਹ ਜਦੋਂ ਸਿੱਖਾਂ ਨੂੰ ਰੈਫਰ ਕਰ ਰਿਹਾ ਨੇ ਉਹ ਇੱਕ ਰਿਲੀਜੀਅਸ ਗਰੁੱਪ ਨਹੀਂ ਕਹਿ ਰਿਹਾ ਜਾਂ ਰਿਲੀਜੀਅਸ ਮਾਈਨੋਰਿਟੀ ਨਹੀਂ ਕਹਿ ਰਿਹਾ, ਐਥਨੋ ਰਿਲੀਜੀਅਸ ਮਾਈਨੋਰਿਟੀ। ਹੁਣ ਕਿਉਂਕਿ ਈਵਨ US ਸੈਂਸਸ ਦੇ ਵਿੱਚ ਸਿੱਖਾਂ ਦੇ ਨੂੰ ਇੱਕ ਸੈਪਰੇਟ ਐਥਨੀਸਿਟੀ ਦੇ ਤੌਰ ਦੇ ਉੱਤੇ ਰੈਕਗਨੀਸ਼ਨ ਹੈ। ਐਥਨੀਸਿਟੀ ਔਰ ਰੇਸ
ਆਲਮੋਸਟ ਕਲੋਜ਼ਰ ਮੀਨਿੰਗ ਦੇ ਵਿੱਚ ਇਸਤੇਮਾਲ ਹੁੰਦੇ ਨੇ। ਯੂਕੇ 'ਚ ਵੀ ਐਥਨੀਸਿਟੀ ਹੁੰਦਾ। ਸੋ ਇੱਕ ਤਾਂ ਇਹ ਦਿਲਚਸਪ ਸੀ ਕਿ ਉਹਨੇ ਰਿਲੀਜੀਅਸ ਜਾਂ ਮਾਈਨੋਰਿਟੀ ਗਰੁੱਪ ਨਹੀਂ ਕਿਹਾ ਜਾਂ ਐਥਨੋ ਰਿਲੀਜੀਅਸ ਗਰੁੱਪ। ਔਰ ਉਹਨੇ US ਅਟਾਰਨੀ ਵਿਲੀਅਮ ਨੇ ਨਾਲ ਦੇ ਨਾਲ ਜਿਹੜੀ ਪ੍ਰੈਸ ਰਿਲੀਜ਼ ਆ ਉਹਦੇ 'ਚ ਕਿਹਾ ਵੀ ਵਿਲ ਨਾਟ ਟੋਲਰੇਟ ਐਫਰਟਸ to assassinate US citizens on US soil and stand ready to investigate, thwart, and prosecute anyone who seeks to harm and silence Americans here or abroad. ਉਹਨਾਂ ਨੇ ਕਿਹਾ ਜੀ ਅਸੀਂ ਇਹ ਸੁਪਰਸੀਡਿੰਗ ਇੰਡਾਈਟਮੈਂਟ ਫਾਈਲ ਕੀਤੀ ਹੈ। ਅਸੀਂ ਕਿਸੇ ਨੂੰ ਵੀ ਇਹ ਆਗਿਆ ਨਹੀਂ ਦਿਆਂਗੇ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਉਹ ਅਮਰੀਕਨ ਸ਼ਹਿਰੀ ਦਾ ਖੂਨ ਕਰੇ, ਔਰ ਇਹਦੇ ਲਈ ਜਿਹੜਾ ਵੀ ਕੋਈ ਹਾਰਮ ਕਰਨ ਦਾ ਜਾਂ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼। ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਇਹ ਲਫ਼ਜ਼ ਕਿਹਾ ਜਾਂਦਾ ਹੈ, ਰਿਪਰੈਸ਼ਨ ਦਬਾਣਾ ਹੁੰਦਾ ਕਿ ਵੀ ਤੁਸੀਂ ਉੱਥੇ ਤਾਂ ਉਹਨਾਂ ਨੂੰ ਦਬਾ ਲਿਆ, ਮਾਰਤੇ, ਦੂਜੇ ਕੋਈ ਜੇਲ੍ਹਾਂ 'ਚ ਡੱਕੇ ਹੋਏ ਨੇ। ਅੰਮ੍ਰਿਤਪਾਲ ਸਿੰਘ ਨੂੰ 2900 ਕਿਲੋਮੀਟਰ ਡਿਬਰੂਗੜ੍ਹ 'ਚ ਭੇਜਿਆ ਹੋਇਆ ਬਿਨਾਂ ਕੋਈ ਕੇਸ ਚਲਾਇਆ, ਤੁਸੀਂ NSA ਜਾਂ ਥੱਲੇ। ਪਰ ਤੁਹਾਡਾ ਇਸ ਕਦਰ ਵੀ ਤੁਸੀਂ ਅਮਰੀਕਾ ਔਰ ਕੈਨੇਡਾ 'ਚ ਹਾਇਰਡ ਗੈਂਗਸ ਰਾਹੀਂ ਜਿਹੜਾ ਉਸ ਆਵਾਜ਼ ਨੂੰ ਸਾਇਲੈਂਟ ਕਰਨ ਦੀ ਕੋਸ਼ਿਸ਼ ਕਰੋ ਜਿਹੜੀ ਪੀਸਫੁਲ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਕਰਦੀ ਹੈ। ਔਰ ਇਹ ਜਿਹੜਾ ਇਸ ਦੇ ਉੱਤੇ ਉਹਨਾਂ ਦਾ ਕਾਫੀ ਅੱਗੋਂ ਡਿਟੇਲ ਹੈ। ਔਰ ਇਹ ਖਬਰ ਨੇ ਇਸ ਹੱਦ ਤੱਕ ਜਿਹੜਾ ਉਹ ਤਰਥਲੀ ਮਚਾਈ ਹੋਈ ਹੈ ਵੀ ਇੰਡੀਅਨ ਮੀਡੀਆ, ਹਿੰਦੂ ਟ੍ਰਿਬਿਊਨ, ਸਾਰੇ ਹੀ ਉਹਨਾਂ ਦਾ ਵੀ ਉਹਨਾਂ ਦਾ ਇਹ ਕਹਿ ਕੇ ਇੰਡੀਅਨ ਗਵਰਨਮੈਂਟ ਨੇ ਵੀ ਕਿਹਾ ਜੀ, ਉਹਨਾਂ ਦੇ ਫੋਰਨ ਅਫੇਅਰਸ ਨੇ ਕਿ ਅਸੀਂ ਇੱਕ ਸਪੈਸ਼ਲ ਇਨਕੁਆਇਰੀ ਦੇ ਮਾਰਕ ਕਰ ਦਿੱਤੀ ਹੈ, ਗਰੁੱਪ ਹੈ, ਇਨਵੈਸਟੀਗੇਟ ਕਰੇਗਾ, ਇੱਧਰ ਕਰੇਗਾ, ਉੱਧਰ ਕਰੇਗਾ। ਲੇਕਿਨ ਇਸ ਸਾਰੇ ਦੇ ਨਾਲ ਜਿਹੜੇ ਅਹਿਮ ਨੁਕਤੇ ਸਾਹਮਣੇ ਆਏ ਨੇ ਔਰ ਇਹਦੇ ਤੇ ਅੱਜ ਜਿਹੜੀ ਬੀਬੀ ਸਿੱਖ ਕਾਕਸ US ਕਾਂਗਰਸ ਦੇ ਵਿੱਚ ਕਾਂਗਰਸ ਵੂਮਨ ਮੈਰੀ ਸਕੈਨਲਨ, ਇਹ ਫਿਲਾਡੈਲਫੀਆ ਪੈਨਸਿਲਵੇਨੀਆ ਤੋਂ ਹੈ, ਉਹਨੇ ਵੀ ਟਵੀਟ ਕੀਤਾ ਜਦੋਂ ਇਹ ਇੰਡਾਈਟਮੈਂਟ ਸੁਪਰਸੀਡਿੰਗ ਇੰਡਾਈਟਮੈਂਟ ਆਈ। ਇਹ ਕੋ-ਚੇਅਰ ਹੈ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੀ। ਉਹਨੇ ਕਿਹਾ ਪੋਲੀਟੀਕਲ ਵਾਇਲੈਂਸ ਹੈਜ਼ ਨੋ ਪਲੇਸ ਇਨ ਆਵਰ ਕੰਟਰੀ, ਕਿ ਸਾਡੇ ਮੁਲਕ 'ਚ ਸਿਆਸੀ ਹਿੰਸਾ ਦੀ ਕੋਈ ਥਾਂ ਨਹੀਂ ਹੈ। ਐਜ਼ ਕੋ-ਚੇਅਰ of American Sikh Congressional Caucus, I am proud to stand with our Sikh community against transnational repression. ਹੁਣ ਜਿਹੜੀ ਗੱਲ ਅਸੀਂ ਪਿਛਲੇ ਸਾਰੇ ਪੀਰੀਅਡ 'ਚ, ਹਾਲਾਂਕਿ ਜਿਵੇਂ ਅਸੀਂ ਕਿਹਾ ਸੀ ਕਿ ਵੀ ਇਸ ਵੇਲੇ US ਕਾਂਗਰਸ ਦੇ ਵਿੱਚ, US ਸੈਨੇਟ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ 2 ਬਿੱਲ ਨੇ, ਲੇਕਿਨ ਉਹਦੇ 'ਚ ਵੀ ਜਦੋਂ ਉਹਨਾਂ ਨੇ ਬਿੱਲ ਡਰਾਫਟ ਕੀਤੇ ਤਾਂ ਉਹਨਾਂ ਦੇ ਸਾਹਮਣੇ ਰਸ਼ੀਆ, ਚਾਈਨਾ, ਈਰਾਨ ਇਹੀ ਸੀ। ਲੇਕਿਨ ਹੁਣ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਜੇ ਇਸ ਇੰਡਾਈਟਮੈਂਟ ਦੇ ਨਾਲ ਜਿਹੜੀ US ਜਸਟਿਸ ਡਿਪਾਰਟਮੈਂਟ ਨੇ ਕੀਤੀ, ਇੰਡੀਆ ਉਸ ਕੈਟਾਗਰੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ। ਔਰ ਇਹ ਜਿਹੜੀ ਹੈ ਕਾਂਗਰਸ ਵੂਮਨ ਮੈਰੀ ਸਕੈਨਲਨ ਨੇ ਕਿਹਾ ਕਿ ਭਾਈ ਅਸੀਂ ਇਹ ਬਿਲਕੁਲ ਜਿਹੜਾ ਇਹਨੂੰ ਟੋਲਰੇਟ ਨਹੀਂ ਕਰਾਂਗੇ। ਔਰ ਫੈਡਰਲ ਪ੍ਰੋਸੀਕਿਊਟਰਸ ਹੈਵ ਚਾਰਜ, ਇਹ ਹੁਣ CNN ਦਾ ਵੀ ਇਹਦੇ ਤੇ federal prosecutors have charged an Indian man in an alleged plot to try to assassinate a Sikh political activist in New York City. ਕੁਛ ਜਿਹੜੇ ਸੇਲੈਂਟ ਫੀਚਰ ਇਸ ਸਾਰੇ ਚੋਂ ਨਿਕਲੇ। ਹੁਣ ਇੱਕ ਤਾਂ ਇਹ ਹੈ ਕਿ ਵੀ ਅਜੀਤ ਡੋਵਲ ਦੀ ਜਿਹੜੀ ਐਗਰੈਸਿਵ ਜਿਹੜੀ ਹੈ ਕਿਲਿੰਗ ਸਪਰੀ ਲਾਈਨ ਸੀ, ਜਿਹਦੀ ਸ਼ੁਰੂਆਤ ਤਾਂ 2 ਸਾਲ ਪਹਿਲਾਂ ਤੋਂ ਹੋਈ ਜਦੋਂ ਕਿ ਹਰਪ੍ਰੀਤ ਸਿੰਘ ਹੈਪੀ ਉਹਦਾ ਮਰਡਰ ਲਾਹੌਰ 'ਚ ਹੋਇਆ। ਫਿਰ ਅਸੀਂ ਮਈ ਮਹੀਨੇ 'ਚ ਪਰਮਜੀਤ ਸਿੰਘ ਪੰਜਵੜ ਔਰ ਹਰਦੀਪ ਸਿੰਘ ਨਿੱਜਰ ਤੋਂ 3 ਦਿਨ ਪਹਿਲੇ ਅਵਤਾਰ ਸਿੰਘ ਖੰਡੇ ਦਾ। ਹੁਣ ਕੋਈ 2 ਰਾਵਾਂ ਨਹੀਂ ਨੇ ਵੀ ਇਹਨਾਂ ਨੇ ਜੂਨ ਦਾ ਮਹੀਨਾ ਹੀ, ਇਹ ਮਈ ਜੂਨ ਦੇ ਵਿੱਚ ਹੀ ਇਸ ਸਾਰੀ ਖੇਡ ਨੂੰ ਕਿ ਬਾਹਰ ਦੀ ਜਿਹੜੀ ਮੂਵਮੈਂਟ ਹੈ ਖਾਲਿਸਤਾਨ ਦੇ ਇਹਨੂੰ ਫਿਨਿਸ਼ ਕਰੋ। ਔਰ ਇਹਦੇ ਜਿਹੜੇ ਸੈਲੈਂਟ ਫੀਚਰ ਇਹ ਸਾਰੇ ਚੋਂ ਨਿਕਲ ਕੇ ਆਉਂਦੇ ਨੇ ਉਹ ਮੈਂ ਸਾਂਝੇ ਕਰਨਾ ਚਾਹੁੰਦਾ ਕਿ ਵੀ ਇਹ ਆਲਰੇਡੀ ਚੈੱਕ ਅਥਾਰਟੀਜ਼ ਨੇ ਉਹਨੂੰ ਜਿਹੜਾ ਫੜ ਲਿਆ ਗੁਪਤੇ ਨੂੰ 30 ਜੂਨ ਨੂੰ। ਔਰ ਨਾਲ ਦੀ ਨਾਲ ਜਿਹੜਾ ਉਹ ਬਾਈਲੈਟਰਲ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਥੱਲੇ ਹੁਣ ਉਹਨੂੰ ਅਮਰੀਕਾ 'ਚ ਐਕਸਟ੍ਰੈਡਾਈਟ ਕੀਤਾ ਜਾਏਗਾ। ਨਿਖਿਲ ਗੁਪਤਾ ਇੱਥੇ ਜ਼ਾਹਰ ਹੈ ਉਸ ਤੇ ਕੇਸ ਚੱਲੇਗਾ। ਦੂਸਰਾ ਜਿਹੜਾ ਹਾਇਰ ਜਿਹਨੂੰ ਆਈਡੈਂਟੀਫਾਈ ਕੀਤਾ ਗਿਆ ਕਿ ਉਹਨੂੰ, ਕਿਉਂਕਿ ਜਿਹੜੀ ਇੰਡਾਈਟਮੈਂਟ ਸੁਪਰਸੀਡਿੰਗ ਇੰਡਾਈਟਮੈਂਟ ਹੈ ਉਹਦੇ 'ਚ ਉਹਦੇ ਲਈ ਲਫ਼ਜ਼ CC1 ਕਰਕੇ ਉਹਨੂੰ ਆਈਡੈਂਟੀਫਾਈ, ਉਹਦਾ ਨਾਂ ਨਹੀਂ ਹੈ ਬਟ ਓਬਵੀਅਸਲੀ
ਇਹ ਸਾਰਾ ਜਦੋਂ ਟ੍ਰਾਇਲ ਦੇ ਵਿੱਚ ਜਾਏਗਾ ਜੀ ਇਹ ਗੱਲ ਸਾਹਮਣੇ ਆਏਗੀ। ਬਿਲਕੁਲ। ਔਰ ਇਹ ਉਹਦੇ ਚ ਇੱਕ ਫੀਚਰ ਹੈ ਕਿ ਅਰਲੀਅਰ ਦਿਸ ਈਅਰ ਐਨ ਇੰਡੀਅਨ ਗਵਰਨਮੈਂਟ EMPLOYE ਉਹਨੂੰ ਆਇਡੈਂਟੀਫਾਈ ਕੀਤਾ ਉਹਨਾਂ ਨੇ CC1 working together with others including Gupta in India and elsewhere directed a plot to assassinate on US soil। मैं already ਗੱਲ ਕੀਤੀ ਹੈ। ਔਰ ਜਿਹੜੀ ਗੁਫ਼ਤਗੂ ਉਹਨਾਂ 'ਚ ਹੋ ਰਹੀ ਹੈ ਉਹ ਇੰਡੀਅਨ ਹੈਂਡਲਰ ਜਿਹੜਾ ਉੱਥੇ ਦਿੱਲੀ 'ਚ ਬੈਠਾ ਹੈ ਉਹ ਇਹਨੂੰ ਨਿਖਿਲ ਗੁਪਤਾ ਨੂੰ ਕਹਿ ਰਿਹਾ ਕਿ ਮੇਰੀ ਡਾਇਰੈਕਟਰ ਜਨਰਲ ਪੁਲਿਸ ਗੁਜਰਾਤ ਨਾਲ ਗੱਲ ਹੋ ਗਈ ਹੈ, ਜਿਹੜਾ ਤੇਰੇ ਖਿਲਾਫ ਕੇਸ ਹੈ ਉਹ ਵਿਦਡਰਾ ਅਸੀਂ ਕਰ ਰਹੇ ਔਰ ਤੂੰ ਹੁਣ ਜਿਹੜਾ ਹੈ ਉਹ ਪੂਰਾ ਆਪਣਾ ਨਿਭਾ ਜੋ ਤੈਨੂੰ ਜਿਹੜੀ ਇਹ ਟਾਸਕ ਦਿੱਤੀ ਗਈ ਔਰ ਆਉਣ ਵਾਲੇ ਪੀਰੀਅਡ 'ਚ ਮਲਟੀਪਲ ਟਾਰਗੇਟਸ ਨੇ ਤੁਹਾਨੂੰ ਹੋਰ ਵੀ ਜਿਹੜਾ ਅਸੀਂ ਕੰਮ ਦਿਆਂਗੇ। ਔਰ ਜਿਹੜਾ ਦਿੱਲੀ 'ਚ ਹੈਂਡਲਰ ਹੈ ਉਹ ਆਪਣੇ ਆਪ ਨੂੰ ਸੀਨੀਅਰ ਫੀਲਡ ਆਫੀਸਰ ਕਹਿੰਦਾ ਤੇ ਕਹਿੰਦਾ ਵੀ ਸਿਕਿਉਰਿਟੀ ਮੈਨੇਜਮੈਂਟ 'ਚ ਵੀ ਮੇਰੀਆਂ ਜ਼ਿੰਮੇਵਾਰੀਆਂ ਨੇ ਔਰ ਇੰਟੈਲੀਜੈਂਸ ਵੀ ਨੇ ਔਰ ਇਹ ਜਿਹੜਾ ਔਰ ਇਹ ਉਸ ਤੋਂ ਪਹਿਲਾਂ CRPF ਦੇ ਵਿੱਚ ਕਰ ਰਿਹਾ ਸੀ। ਸੋ ਜ਼ਾਹਰ ਹੈ IPS ਰੈਂਕ ਦਾ ਬੰਦਾ ਅਜੀਤ ਡੋਵਲ ਔਰ ਦਿਨਕਰ ਗੁਪਤਾ ਦੀ ਡਾਇਰੈਕਟ ਜਿਹੜੀ ਹੈ ਗਾਈਡੈਂਸ ਦੇ ਥੱਲੇ ਆਪਰੇਟ ਕਰ ਰਿਹਾ ਸੀ, ਦਿੱਲੀ ਬੈਠਾ ਜੀ। ਔਰ ਫਿਰ ਇਹ ਹੈ ਕਿ ਵੀ ਇਸ ਦੇ ਉੱਤੇ $1 ਲੱਖ ਦੇ ਵਿੱਚ ਇਹ ਡੀਲ ਹੋਈ ਗੁਰਪਤਵੰਤ ਨੂੰ ਮਾਰਨ ਦੀ। $15,000 ਜਿਹੜਾ ਹੈ ਉਹ ਉਹਨਾਂ ਦੇ ਬੰਦੇ ਨੇ ਐਡਵਾਂਸ ਵੀ ਡਿਲੀਵਰ ਕੀਤਾ, ਭਾਵੇਂ ਉਹ ਅਮਰੀਕਨ ਇੰਟੈਲੀਜੈਂਸ ਵਾਲਿਆਂ ਨੂੰ ਵੀ ਡਿਲੀਵਰ ਕੀਤਾ ਵੀ ਕੰਮ ਜਿਹੜਾ ਉਹ ਸਾਡਾ ਇਹ ਕਰ ਰਹੇ ਨੇ। ਔਰ ਇਹ ਨਾਲ ਦੀ ਨਾਲ ਗੁਪਤਾ ਡਾਇਰੈਕਟਡ ਉਹਨੂੰ ਇਹ ਜਿਹੜਾ ਉਹਨਾਂ ਦੀ ਕਿਲਿੰਗ ਐਂਡ ਟੂ ਕੈਰੀ ਆਊਟ ਦਾ ਮਰਡਰ ਐਜ਼ ਸੂਨ ਐਜ਼ ਪੋਸੀਬਲ। But Gupta also specifically instructed the UC not to commit the murder around the time of anticipated engagement। ਹੁਣ ਕਿਉਂਕਿ 18 ਜੂਨ ਤੋਂ ਮੋਦੀ ਦਾ ਦੌਰਾ ਸ਼ੁਰੂ ਹੋਣਾ ਸੀ ਔਰ ਇੰਡੀਅਨ ਆਫੀਸ਼ੀਅਲ ਜਿਹੜੇ ਨੇ ਉਹ 8 ਜੂਨ ਤੋਂ 10, 12, 15 ਜੂਨ ਤੱਕ ਵਰਕਆਊਟ ਕਰ ਰਹੇ ਸੀ ਕਿ ਗੱਲ ਉਹਨਾਂ ਨੇ ਕਿਹਾ ਜੀ ਜਦੋਂ ਅਮਰੀਕਾ ਦੇ ਵਿੱਚ ਆਏ ਹੋਣਗੇ ਇੰਡੀਅਨ ਆਫੀਸ਼ੀਅਲ ਉਹਦੇ ਦੌਰੇ ਨੂੰ ਤਾਂ ਉਦੋਂ ਨਾ ਇਹ ਕੀਤਾ ਜਾਏ ਕਿਉਂਕਿ ਉਹਦੇ 'ਚ ਲਿਖਿਆ ਹੋਇਆ ਕਿ ਗੁਰਪਤਵੰਤ ਪਪੂਲਰ ਹੈ ਲੋਕਾਂ ਦੇ ਵਿੱਚ ਵੀ, ਇਹ ਨਾ ਹੋਏ ਕਿ ਪੀਸਫੁਲ ਜਿਹੜੇ ਪ੍ਰੋਟੈਸਟ ਔਰ ਦੂਜੇ ਹੋਣ। ਉਹਨਾਂ ਨੇ ਕਿਹਾ ਵੀ ਉਹ 8-10 ਦਿਨ ਵੇਟ ਕਰ ਲਓ ਜਦੋਂ ਕਿ ਇੰਡੀਅਨ ਆਫੀਸ਼ੀਅਲ ਇੱਥੇ ਹੋਣੇ ਨੇ। ਔਰ ਇਹ ਜਿਹੜਾ ਫਿਰ ਉਹਨਾਂ ਨੇ ਕਿਹਾ ਕਿ ਗੁਪਤਾ ਕਹਿ ਰਿਹਾ ਕਿ ਇਨ ਲਾਈਟ ਆਫ ਨਿੱਜਰਸ ਮਰਡਰ ਦੇਰ ਵਾਜ਼ ਨਾਓ ਨੋ ਨੀਡ ਟੂ ਵੇਟ ਔਨ ਕਿਲਿੰਗ ਦਾ ਵਿਕਟਮ ਔਨ ਔਰ ਅਰਾਊਂਡ ਜੂਨ 20th। ਜਦੋਂ ਨਿੱਜਰ ਦਾ ਮਰਡਰ ਹੋ ਗਿਆ 18 ਨੂੰ ਉਦੋਂ ਕੀ ਉਹਨਾਂ ਨੇ ਕਿਹਾ ਗੁਪਤੇ ਨੇ ਕਿ ਵੀ ਹੁਣ ਕਰ ਦਿਓ ਇਹਦਾ ਕੰਮ ਵੀ। ਔਰ ਇਹ ਉਹੀ ਪੀਰੀਅਡ ਹੈ ਜਿਵੇਂ ਮੈਂ ਕਿਹਾ ਕਿ 22 ਜੂਨ ਨੂੰ ਸਾਨੂੰ ਜਿਹੜੇ ਸਭ ਨੂੰ ਅਮਰੀਕਾ ਕੈਨੇਡਾ ਜਿਹੜੇ ਐਕਟੀਵਿਟੀ ਹੈ ਉਹਨਾਂ ਸਭ ਨੂੰ ਵਾਰਨਿੰਗ ਕਾਲ ਆਉਂਦੀ ਹੈ। ਸੋ ਆਲਰੇਡੀ ਯਾਨੀ FBI ਨੇ ਦਬੋਚ ਲਿਆ ਹੋਇਆ ਸੀ ਉਹਨਾਂ ਨੇ, ਮਤਲਬ ਇਹ ਸਾਰੇ ਪਲਾਟ ਨੂੰ ਜਿਹੜਾ ਉਹ ਐਕਸਪੋਜ਼ ਕਰਤਾ ਸੀ। ਇਹੀ ਕਾਰਨ ਸੀ ਕਿ ਉਹਨਾਂ ਨੂੰ ਇਹ ਸੀ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਲੱਗਾ ਵੀ ਹੋ ਸਕਦਾ ਹੈ ਕੋਈ ਅੰਡਰ ਹੈਂਡ ਹੋਰ ਗੈਂਗਸ ਉਹਨਾਂ ਨੇ ਹਾਇਰ ਵੀ ਕੀਤੀਆਂ ਹੋਣ ਵੀ ਉਹ ਕੋਈ ਇਸ ਕਿਸਮ ਦਾ ਕਰਨ ਹੀ ਨਾ। ਔਰ ਇਹ ਜਿਹੜਾ ਹੁਣ ਗੁਪਤਾ ਇਜ਼ ਚਾਰਜ ਵਿਦ ਮਰਡਰ ਫॉर ਹਾਇਰ ਐਂਡ ਕੰਸਪੀਰੇਸੀ ਟੂ ਕਮਿਟ ਮਰਡਰ ਟੂ ਹਾਇਰ। ਈਚ ਕਾਊਂਟ ਕੈਰੀਜ਼ ਏ ਮਿਨੀਮਮ ਸਟੈਚੂਟਰੀ ਪੈਨਲਟੀ ਆਫ 10 years ਇਨ ਪ੍ਰਿਜ਼ਨ। ਇਹ ਚਾਰजेस ਜਿਹੜੇ ਉਹਦੇ ਖਿਲਾਫ ਨਿਖਿਲ ਗੁਪਤੇ ਦੇ ਖਿਲਾਫ ਨੇ ਕਿ ਭਾਈ ਉਹ ਹਾਇਰ ਕਰ ਰਿਹਾ ਸੀ ਕਿਸੇ ਦਾ ਮਰਡਰ ਕਰਨ ਲਈ ਔਰ ਕੰਸਪੀਰੇਸੀ ਦੇ ਵਿੱਚ ਸ਼ਾਮਲ ਸੀ। ਹੁਣ ਇਹ ਦੇਖਣਾ ਇਹ ਹੋਏਗਾ ਕਿ ਭਾਈ ਇਸ ਸਾਰੇ ਨੂੰ ਫਰਦਰ ਅਮਰੀਕਨ ਸਟੇਟ ਅਮਰੀਕਨ ਏਜੰਸੀਆਂ ਕਿਸ ਹੱਦ ਤੱਕ ਲੈ ਕੇ ਜਾਣਗੀਆਂ ਔਰ ਇਹ ਜਿਸ ਲੈਵਲ ਦੇ ਉੱਤੇ ਕੇਸ ਬਿਲਡ ਕੀਤਾ ਗਿਆ ਹੁਣ ਇਹਦੇ 'ਚ ਇਹ ਜਿਹੜਾ ਬਾਰ-ਬਾਰ ਜਸਟਿਨ ਟਰੂਡੋ ਨੂੰ ਕਹਿੰਦੇ ਸੀ ਜੀ ਸਬੂਤ ਦਿਓ ਸਬੂਤ, ਉਹ ਵੀ ਸਬੂਤ ਆ ਗਿਆ ਕਿ ਇਵੇਂ ਇਹ ਦੋਵੇਂ ਇੰਟਰਕਨੈਕਟਡ ਸੀ ਕਿਉਂਕਿ ਉਹੀ ਹੈਂਡਲਰ ਇਹਨੂੰ ਨਿਖਿਲ ਗੁਪਤੇ ਨੂੰ ਕਹਿ ਰਿਹਾ ਜੀ ਉਹ ਕੰਮ ਹੋ ਗਿਆ ਔਰ ਜਿੱਦਣ ਉਹਦਾ ਮਰਡਰ ਹੁੰਦਾ ਹੈ ਹਰਦੀਪ ਸਿੰਘ ਨਿੱਜਰ ਦਾ ਉਦੋਂ ਦੀ ਤਸਵੀਰ ਹੀ ਉਹ ਉਹਨੂੰ ਵੀਡੀਓ ਕਲਿੱਪ ਦੇ ਰੂਪ ਦੇ ਵਿੱਚ ਭੇਜ ਰਿਹਾ ਕਿ ਵੀ ਉਹ ਸਕਸੈਸਫੁਲੀ ਹੋ ਗਿਆ, ਗੁੱਡ ਜੌਬ ਔਰ ਅਸੀਂ ਤੇਰੀ ਵੀ ਕਾਰਗੁਜ਼ਾਰੀ ਦੇਖਾਂਗੇ ਔਰ ਫਿਰ ਤੈਨੂੰ ਜਿਹੜਾ ਹੋਰ ਵੀ ਟਾਸਕ ਦਿਆਂਗੇ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਹੈ ਜਦੋਂ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ ਤੇ ਫਿਰ ਅਰਸ਼ ਤੋਂ ਫਰਸ਼ ਤੇ ਆਣਾ ਜਿਹੜਾ ਉਹ ਇਵੇਂ ਹੀ ਹੁੰਦਾ ਹੈ ਕਿ ਭਾਈ ਕਿੱਥੇ ਜੂਨ ਦੇ ਮਹੀਨੇ ਤੱਕ ਪਹੁੰਚਦੇ ਆ ਇਹ ਆਪਣੇ ਆਪ ਨੂੰ ਜਿਸ ਲੈਵਲ ਦੇ ਉੱਤੇ ਜਾ ਕੇ ਵਿਸ਼ਵ ਗੁਰੂ ਔਰ G20 ਔਰ ਮੋਦੀ ਤੋਂ ਸੰਸਾਰ ਸੇਧ ਲੈ ਰਿਹਾ ਹੈ ਔਰ ਉਹ ਆਪਣਾ ਸੌਦਾ ਵੀ ਇੱਥੇ ਪੁੱਠੇ ਲਟਕਾ ਰਿਹਾ ਹੈ
ਯੂਨਾਈਟਿਡ ਨੇਸ਼ਨ ਯੋਗਾ ਡੇ ਔਰ ਇਹ ਕਰ ਰਿਹਾ ਕਿ ਸੰਸਾਰ ਇੱਕ ਕੁਟੁੰਬ ਹੈ ਔਰ ਸਵਰਾਣਾ ਹੈ, ਪਰ ਇਹ ਹੁਣ ਸਿੱਖ ਕੌਮ ਨੂੰ ਵੀ ਸਮਝਣ ਦੀ ਲੋੜ ਹੋਏਗੀ ਕਿ ਭਾਈ ਕਿਸ ਹੱਦ ਤੱਕ ਸਾਡਾ ਦੁਸ਼ਮਣ ਜਿਹੜਾ ਹੈ ਉਹ ਸਾਡੇ ਖਿਲਾਫ ਜਿਹੜੀ ਟੋਟਲ ਵਾਰ ਵਿੱਢੀ ਹੋਈ ਹੈ ਬਿਲਕੁਲ ਉਸ ਨੂੰ ਇੰਪਲੀਮੈਂਟ ਕਰ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।